ਛੇਤੀ ਕਰ ਲੋ ਵੇ ਮੁੰਡਿਓ, ਧੀ ਜਵਾਈ ਪਹੁੰਚਣ ਵਾਲੇ ਹੀ ਨੇ। ਹੋਰ ਨਾ ਕਿਤੇ ਪ੍ਰਾਹੁਣੇ ਸਾਹਮਣੇ ਮੇਰੀ ਬੇਇੱਜ਼ਤੀ ਕਰਵਾ ਦਿਓ। ਕਰਨ ਤੇ ਡਏ ਆ, ਤੂੰ ਤਾਂ ਐ ਕਰਨ ਡਈ ਆ ਵੀ ਜਿੱਦਾਂ ਪ੍ਰਾਹੁਣਾ ਨਹੀਂ ਕੋਈ ਪ੍ਰਧਾਨ ਮੰਤਰੀ ਆਉਣਾ ਹੋਵੇ। ਪ੍ਰਾਹੁਣਾ ਪ੍ਰਧਾਨ ਮੰਤਰੀ ਹੋਵੇ ਨਾ ਹੋਵੇ, ਪਰ ਘਰ ਦੀ ਧੀ ਪ੍ਰਧਾਨ ਮੰਤਰੀ ਨਾਲੋਂ ਘੱਟ ਥੋੜੀ ਹੁੰਦੀ ਆ। ਉਹਨੂੰ ਤਾਂ ਆਂਦੇ ਨੂੰ ਰੋਟੀ ਚਾਹੀਦੀ ਹੁੰਦੀ ਆ। ਆਹੋ, ਉਹਨੂੰ ਤੇ ਆਉਂਦਿਆਂ ਨੂੰ ਮਿਲ ਜਾਣੀ ਆ। ਭਰਜਾਈਆਂ ਪਿਆਰ ਜੋ ਇੰਨਾ ਕਰਦੀਆਂ ਉਹਦੇ ਨਾਲ। ਵੇਖਾਂ ਚੁੱਲ੍ਹੇ ਤੇ ਕਿੱਦਾਂ ਵੰਨ-ਸੁਵੰਨੀਆਂ ਚੀਜ਼ਾਂ ਚੜੀਆਂ ਕਿ ਨਹੀਂ ਚੜੀਆਂ। ਸਾਡੇ ਵਾਲੀ ਚਾਹ ਦਾ ਕੱਪ ਬਣਾਉਣਾ ਪੈ ਜੇ, ਇਹਨਾਂ ਦੇ ਬੱਖੀ 'ਚ ਪੀੜ ਸ਼ੁਰੂ ਹੋ ਜਾਂਦੀ ਆ। ਚੁੱਪ ਕਰੋ ਵੇ ਮੁੰਡਿਓ, ਐਵੇਂ ਨਾ ਮੇਰੀ ਧੀਆਂ ਨੂੰ ਬੋਲੀ ਚੱਲੋ। ਤੁਹਾਡੀ ਭੈਣ ਤਾਂ ਕਦੇ ਕਦੇ ਹੀ ਆਂਦੀ ਆ, ਪਰ ਇਹ ਧੀਆਂ ਨੇ ਤਾਂ ਘਰ ਬਹੁਤ ਚੰਗੀ ਤਰ੍ਹਾਂ ਸੰਭਿਆ ਹੋਇਆ ਆ। ਉਹ ਬੇਬੇ, ਜਿੱਦਾਂ ਤੂੰ ਸਵੇਰ ਦੀ ਕਾਲੀ ਬਚਾਈ ਹੈ ਨਾ, ਉਹ ਸਾਡੀ ਤੇ ਬੂਰੀ ਮੱਝ ਵੀ ਡਰੀ ਪਈ ਆ। ਉਹ ਬੌਂਦਲ ਕੀ ਵਿਚਾਰੀ ਕਿ ਦੁੱਧ ਦਵਾਂ ਕਿ ਨਾ ਦਵਾਂ। ਵੇ ਹੁਣ ਦਿੱਤਾ ਕਿ ਨਹੀਂ? ਦੇਤਾ ਪ੍ਰਾਹੁਣੇ ਤੋਂ ਤਾਂ ਮੱਝ ਵੀ ਡਰਦੀ ਆ। ਵਾਹ, ਖੁਸ਼ਬੂ ਤਾਂ ਬਹੁਤ ਸੋਹਣੀ ਆਂਦੀ ਪਈ ਹੈ, ਪਰ ਸਬਜ਼ੀ 'ਚ ਪਨੀਰ ਵੱਧ ਪਾ ਲੈਣਾ ਸੀ। ਭੈਣ ਜੀ ਹੋਰਾਂ ਨੂੰ ਪਨੀਰ ਬਹੁਤ ਪਸੰਦ ਆ। ਹਾਂਜੀ ਭਾਬੀ ਜੀ ਪਾਤਾ। ਨਾਲੇ ਮੰਮੀ ਜੀ ਕਹੀ ਜਾਂਦੇ ਸੀ ਵੀ ਮਿੱਠੇ 'ਚ ਗਜਰੇਲਾ ਬਣਾ ਲਈ। ਹੁਣ ਮੈਨੂੰ ਇਹੀ ਸਮਝ ਨਹੀਂ ਆਉਂਦੀ ਵੀ ਪਹਿਲਾਂ ਰੋਟੀ ਬਣਾਵਾਂ ਕਿ ਗਜਰੇਲਾ। ਓਹੋ, ਤੂੰ ਟੈਨਸ਼ਨ ਨਾ ਲੈ, ਤੂੰ ਮਿੱਠੇ ਦੀ ਤਿਆਰੀ ਕਰ, ਰੋਟੀ ਮੈਂ ਆਪੇ ਲਾ ਲਾਂਗੀ। ਨਾਲੇ ਸੱਚ, ਪੇਟੀ 'ਚ ਸੂਟ ਕੱਢ ਲਿਆ ਸੀ ਭੈਣ ਜੀ ਨੂੰ ਦੇਣ ਵਾਸਤੇ? ਓਹੋ, ਉਹ ਤਾਂ ਮੈਂ ਭੁੱਲ ਗਈ ਭਾਬੀ ਜੀ। ਨਾਲੇ ਮੈਂ 10-15 ਵਾਰੀ ਪੇਟੀ ਕੋਲੇ ਜਾਈ, ਸੂਟ ਕੱਢਣਾ ਫੇਰ ਭੁੱਲ ਜਾਨੀ ਆ। ਲੈ ਦੱਸ, ਚੱਲ ਕੋਈ ਨਾ, ਮੈਂ ਨਾ ਪੇਟੀ 'ਚ ਸੂਟ ਕੱਢ ਕੇ ਲਿਆਨੀ ਆ। ਜੇ ਨਾ ਸੂਟ ਕੱਢਿਆ ਤਾਂ ਮਾਤਾ ਨੇ ਸਾਡੀਆਂ ਪੰਬੇਰੀਆਂ ਕਮਾ ਦੇਣੀਆਂ। ਚੱਲ ਤੂੰ ਕੰਮ ਕਰ, ਮੈਂ ਸੂਟ ਕੱਢ ਕੇ ਲਿਆਈ। ਸਤਿ ਸ਼੍ਰੀ ਅਕਾਲ ਮੰਮੀ। ਸਤਿ ਸ਼੍ਰੀ ਅਕਾਲ ਪੁੱਤ। ਸਤਿ ਸ਼੍ਰੀ ਅਕਾਲ। ਠੀਕ ਠਾਕ, ਵਧੀਆ ਵਧੀਆ, ਸਭ ਠੀਕ ਠਾਕ ਜੀ। ਮੇਰਾ ਤਾਂ ਦਿਲ ਹੀ ਖੁਸ਼ ਹੋ ਗਿਆ ਜੀਤੋ, ਤੈਨੂੰ ਗੱਲ ਨਾਲ ਲਾ ਕੇ। ਮੈਂ ਤਾਂ ਪਿਛਲੇ 1.5 ਘੰਟੇ ਤੋਂ ਤੇਰੀ ਉਡੀਕ ਕਰੀ ਜਾਂਦੀ ਸੀ। ਕੀ ਕਰਾਂ ਮੰਮੀ, ਘਰ ਦੇ ਕੰਮਾਂ ਕਾਰਾਂ ਚੋਂ ਨਿਕਲਿਆ ਹੀ ਨਹੀਂ ਜਾਂਦਾ। ਮੈਂ ਤੇ ਇਹਨਾਂ ਨੂੰ ਕਹੀ ਜਾਂਦੀ ਸੀ ਮੋਟਰਸਾਈਕਲ ਹੋਰ ਤੇਜ਼ ਚਲਾਓ। ਤੇਜ਼ ਚਲਾਓ ਕੀ ਹੁੰਦਾ, ਮੋਟਰਸਾਈਕਲ ਆ, ਜਹਾਜ਼ ਥੋੜੀ ਜਿਹੜਾ ਉੱਡ ਕੇ ਆ ਜਾਾਂਗੇ। ਆ ਦੋਨੋਂ ਤਾਂ ਰੋਜ਼ ਮੇਰੇ ਕੰਨ ਖਾਂਦੀਆਂ ਸੀ ਕਿ ਕਦੋਂ ਆਣਾ ਜੀਤੋ ਭੈਣ ਨੇ। ਜੀਤੋ ਭੈਣ ਜੀ, ਪੂਰੇ 15 ਦਿਨਾਂ ਬਾਅਦ ਆਏ ਹੋ ਸਾਨੂੰ ਮਿਲਣ। ਕੀ ਗੱਲ ਸਾਡੀ ਯਾਦ ਨਹੀਂ ਆਈ ਤੁਹਾਨੂੰ? ਯਾਦ ਤਾਂ ਆਉਂਦੀ ਆ ਭਾਬੀ, ਪਰ ਘਰ ਦੇ ਕੰਮਾਂ ਕਾਰਾਂ ਚੋਂ ਨਿਕਲਿਆ ਹੀ ਨਹੀਂ ਜਾਂਦਾ। ਹਾਂ, ਇਹਨਾਂ ਦੇ ਤਾਂ ਡੰਗਰ ਵੀ ਇਸ ਤੋਂ ਬਗੈਰ ਦੁੱਧ ਨਹੀਂ ਦਿੰਦੇ। ਆਖੇ ਸਾਨੂੰ ਤਾਂ ਹਰ ਟਾਈਮ ਜੀਤੋ ਹੀ ਚਾਹੀਦੀ ਹੈ। ਤੁਸੀਂ ਵੇਖੋ, ਜੇ ਡੰਗਰ ਜੀਤੋ ਦਾ ਇੰਨਾ ਕਰਦੇ ਨੇ ਤਾਂ ਪਰਿਵਾਰ ਵਾਲੇ ਕਿੰਨਾ ਕਰਦੇ ਹੋਣਗੇ। ਸਾਰਾ ਪਰਿਵਾਰ ਜੀਤੋ ਨੇ ਸਾਂਭ ਕੇ ਰੱਖਿਆ ਹੋਇਆ। ਇਹ ਪਹਿਲਾਂ ਸਾਡਾ ਘਰ ਸਾਂਭਦੀ ਹੁੰਦੀ ਤੇ ਹੁਣ ਇਹ ਆਪਣਾ ਘਰ ਸਾਂਭਦੀ। ਬਾਪੂ ਵੀ ਤਾਂ ਸਭ ਤੋਂ ਵੱਧ ਇਹਦਾ ਹੀ ਕਰਦੇ ਹੁੰਦੇ ਸੀ। ਉਹ ਨਹੀਂ, ਹੁਣ ਕੁੜੀ ਨੂੰ ਖੜੇ ਰੱਖਣਾ ਕਿ ਪਾਉਣਾ ਵੀ ਆ। ਓਹੋ ਜੀਤੋ, ਚਲਾ ਅੰਦਰ। ਆਹੋ, ਕੁੜੀ ਲੈ ਜਾਓ, ਪਰਾਉਣੇ ਦੀ ਤਾਂ ਲੋੜ ਨਹੀਂ, ਮੈਂ ਮੁੜ ਜਾਣਾ ਫਿਰ। ਉਹ ਨਹੀਂ ਪਰਾਉਣਿਆ, ਤੂੰ ਗੁੱਸਾ ਕਰ ਗਿਆ। ਲਾ ਮੋਟਰਸਾਈਕਲ, ਚੱਲ ਬਣਾਉਣੇ ਆ ਮਾਹੌਲ। ਪ੍ਰਾਹੁਣੇ ਨੂੰ ਤਾਂ ਪਹਿਲਾਂ ਲੈ ਕੇ ਜਾਣਾ ਚਾਹੀਦਾ। ਆ ਪਨੀਰੀ ਆਪਣੀ ਪਨੀਰੀ ਤਾਂ ਵੈਸੇ ਚੰਗੀ ਹੋ ਗਈ, ਵੈਸੇ ਹੋ ਤਾਂ ਸਾਡੀ ਵੀ ਚੰਗੀ ਜਾਣੀ ਸੀ। ਉਹ ਸ਼ਰੀਕਾਂ ਦੇ ਰੌਲੇ ਕਰਕੇ ਸਭ ਖਰਾਬ ਹੋ ਗਿਆ। ਉਹ ਜੀਜਾ ਜੀ, ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ, ਉਹ ਕੋਈ ਗੱਲਬਾਤ ਹੋਵੇ ਤੇ ਇੱਕ ਫੋਨ ਕਰ ਦਿਆ ਕਰੋ।
ਉਹ ਅਸੀਂ ਦੋਵੇਂ ਉਸੇ ਵੇਲੇ ਹਾਜ਼ਰ ਹੋ ਜਾ ਕਰਾਂਗੇ। ਨਾਲੇ ਸ਼ਰੀਕਾਂ ਦੀ ਕਿਹੜੀ ਗੱਲ ਹੈ, ਇਹ ਸਾਰੇ ਇੱਕੋ ਵਰਗੇ ਹੁੰਦੇ ਨੇ। ਆ ਸਾਡੇ ਤਾਏ ਵਾਲੇ ਵੇਖ ਲੈ, ਨਿੱਤ ਨਵਾਂ ਕੋਈ ਪੰਗਾ ਖੜਾ ਕਰੀ ਰੱਖਦਾ। ਉਹ ਚਲੋ ਛੱਡੋ, ਇਹ ਸਭ ਤਾਂ ਚੱਲਦਾ ਹੀ ਰਹਿਣਾ। ਉਹ ਤੁਸੀਂ ਪਿੱਛੇ ਟਰੈਕਟਰ ਲੈਣ ਦੀ ਸੋਚ ਰਹੇ ਸੀ, ਫਿਰ ਲਿਆ ਨਹੀਂ? ਕੀ ਦੱਸੀਏ, ਘਰ ਦੇ ਖਰਚੇ ਹੀ ਨਹੀਂ ਮਾਣ। ਤੁਹਾਨੂੰ ਪਤਾ ਹੀ ਆ, ਪਿਛਲੇ 1 ਸਾਲ ਦੇ ਵਿੱਚ ਮਾਤਾ ਦੀ ਸਿਹਤ ਤੇ ਕਾਫੀ ਖਰਚਾ ਹੋ ਗਿਆ, ਬਿਮਾਰ ਰਹਿੰਦੇ ਨੇ। ਪਰ ਅਜੇ ਤੱਕ ਵੀ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਜ਼ਿਆਦਾ ਫਰਕ ਨਜ਼ਰ ਨਹੀਂ ਆਇਆ। ਫਿਰ ਡਾਕਟਰ ਬਦਲ ਕੇ ਦੇਖ ਲੈਣਾ ਸੀ, ਕੀ ਪਤਾ ਆਰਾਮ ਆ ਜਾਵੇ। ਉਹ ਤਾਂ ਜੀਜਾ ਜੀ 2-3 ਬਦਲ ਲਏ, ਪਰ ਸਾਰਿਆਂ ਦਾ ਬਸ ਇਹੀ ਕਹਿਣਾ ਕਿ ਜਿੰਨੀ ਸੇਵਾ ਕਰ ਸਕਦੇ ਹੋ ਕਰ ਲਓ। ਤਾਂ ਹੀ ਮਾਤਾ ਜੀ ਨੂੰ ਜ਼ਿਆਦਾ ਪੁੰਜੇ ਪੈਰ ਪਾਉਣ ਨਹੀਂ ਦਿੰਦੇ। ਸਾਡੀਆਂ ਘਰ ਵਾਲੀਆਂ ਤਾਂ ਬਥੇਰੀ ਕੋਸ਼ਿਸ਼ ਕਰਦੀਆਂ ਨੇ ਕਿ ਮਾਂ ਨੂੰ ਖੁਸ਼ ਰੱਖਿਆ ਜਾਵੇ, ਪਰ ਜਦੋਂ ਭੈਣ ਜੀਤੋ ਘਰ ਆਉਂਦੀ ਆ, ਉਹਦੀ ਖੁਸ਼ੀ ਦਾ ਮੁਕਾਬਲਾ ਹੋਰ ਕੋਈ ਨਹੀਂ ਹੈ। ਹਾਂ ਹਾਂ, ਰੱਖ ਲਓ ਆਪਣੀ ਭੈਣ ਜੀਤੋ ਨੂੰ, ਅਸੀਂ ਰੋਟੀ ਗੁਰਦੁਆਰੇ ਖਾ ਲਿਆ ਕਰਾਂਗੇ। ਉਹ ਨਾ ਜੀਜਾ, ਭੈਣ ਤਾਂ ਹੁਣ ਤੁਹਾਡੀ ਇਮਾਨਤ ਆ। ਉਹ ਸਾਡੇ ਲਈ ਤੇ ਬਸ ਇਹੀ ਆ ਵੀ ਕਦੇ ਕਦੇ ਗੇੜਾ ਮਾਰ ਜਾ ਕਰੇ, ਸਾਨੂੰ ਤਾਂ ਇਹੀ ਬਹੁਤ ਆ। ਉਹ ਚੱਲ, ਕਿਹੜੀਆਂ ਗੱਲਾਂ 'ਚ ਪੈ ਗਏ ਆ, ਸ਼ਾਮ ਹੁੰਦੀ ਜਾਂਦੀ ਹੈ, ਕਰੀਏ ਫਿਰ ਹਲਕਾ ਸ਼ਲਕਾ ਪ੍ਰੋਗਰਾਮ। ਚੱਲ ਚਲੋ। ਹਾਲੇ ਫੜ ਬੇਬੇ, ਦਵਾਈ ਖਾ। ਪਤਾ ਨਹੀਂ ਤੂੰ ਰੋਜ਼ ਟਾਈਮ ਤੇ ਦਵਾਈ ਖਾਂਦੀ ਵੀ ਹੋਣੀ ਆ ਕਿ ਨਹੀਂ। ਪੁੱਤ ਕੁਝ ਨਹੀਂ ਹੁੰਦਾ ਮੈਨੂੰ, ਜਦੋਂ ਮੌਤ ਆਣੀ ਹੈ ਨਾ ਉਦੋਂ ਪਤਾ ਵੀ ਨਹੀਂ ਲੱਗਣਾ। ਬੇਬੇ ਤੇਰੀਆਂ ਆਈ ਗੱਲਾਂ ਕਰਕੇ ਨਾ ਮੈਨੂੰ ਘਰੇ ਬੈਠੀ ਨੂੰ ਵੀ ਤੇਰੀ ਫਿਕਰ ਲੱਗੀ ਰਹਿੰਦੀ ਆ। ਤੂੰ ਮੈਨੂੰ ਹਰ ਵੇਲੇ ਨਾ ਆ ਗੱਲਾਂ ਕਰਕੇ ਡਰਾਇਆ ਨਾ ਕਰ। ਧੀਏ ਐਨੀ ਘਬਰਾਇਆ ਨਾ ਕਰ। ਮੇਰੀਆਂ ਨੂੰਹਾਂ ਮੇਰੇ ਸਾਹਾਂ ਵਿੱਚ ਸਾਹ ਲੈਂਦੀਆਂ ਨੇ ਤੇ ਉਹਨਾਂ ਨੇ ਆ ਸਾਰਾ ਘਰ ਹੀ ਸੰਭਿਆ ਹੋਇਆ ਏ। ਉਹ ਸਭ ਤਾਂ ਠੀਕ ਆ ਬੇਬੇ, ਪਰ ਮੈਂ ਤਾਂ ਇਹੀ ਚਾਹੁੰਦੀ ਆ ਨਾ ਤੂੰ ਛੇਤੀ ਛੇਤੀ ਪਹਿਲਾਂ ਵਰਗੀ ਹੋ ਜੇ। ਪੁੱਤ ਮੈਂ ਪਹਿਲਾਂ ਵਰਗੀ ਆ, ਤੂੰ ਐਵੇਂ ਨਾ ਆਪਣੇ ਦਿਲ ਤੇ ਬੋਝ ਲੈ ਕੇ ਇਸ ਤਰ੍ਹਾਂ ਦਾ ਕੁਝ ਸੋਚ। ਤੇ ਹਾਂ, ਤੇਰੇ ਵਿਆਹ ਨੂੰ ਵੀ 4 ਸਾਲ ਹੋ ਗਏ, ਕੋਈ ਜਵਾਕ ਬਾਰੇ ਵੀ ਸੋਚ ਲਓ। ਮੇਰਾ ਵੀ ਨਾਨੀ ਬਣਨ ਨੂੰ ਬਹੁਤ ਦਿਲ ਕਰਦਾ। ਬੇਬੇ ਤੈਨੂੰ ਪਤਾ ਤਾਂ ਹੈ, ਇਹ ਸਾਰਾ ਕੁਝ ਤਾਂ ਰੱਬ ਦੇ ਹੱਥ ਹੁੰਦਾ ਏ। ਨਾਲੇ ਉਹ ਵੀ ਕਹਿੰਦੇ ਪਹਿਲਾਂ ਕੰਮ ਕਾਰ ਸੈੱਟ ਕਰ ਲਈਏ। ਲੈ ਬੇਬੇ, ਭਾਬੀ ਹੋਰੀ ਵੀ ਆ ਗਈਆਂ। ਭੈਣ ਜੀ, ਮੈਂ ਤੁਹਾਡੇ ਲਈ ਸੂਟ ਲੈ ਕੇ ਆਈ ਸੀ। ਮੈਂ ਸੋਚਿਆ ਤੁਹਾਨੂੰ ਹੁਣੇ ਹੀ ਦੇ ਆਵਾਂ। ਪਿਛਲੀ ਵਾਰ ਤਾਂ ਪਰੋਣਾ ਤੁਹਾਨੂੰ ਤੜਕੇ ਹੀ ਲੈ ਗਿਆ ਸੀ। ਬੰਦੇ ਨੇ 100 ਕਾਰ ਵਿਹਾਰ ਕਰਨੇ ਹੁੰਦੇ ਆ। ਗੱਲ ਤਾਂ ਤੇਰੀ ਠੀਕ ਹੈ ਪੁੱਤ। ਹਾਂ, ਸਾਡਾ ਪ੍ਰਾਹੁਣਾ ਤਾਂ ਹਮੇਸ਼ਾ ਕਾਲੀ 'ਚ ਹੀ ਰਹਿੰਦਾ ਆ। ਤਾਂ ਹੀ ਅਸੀਂ ਸੋਚਿਆ ਵੀ ਸੂਟ ਹੁਣੇ ਦੇ ਆਈਏ। ਸੂਟ ਤਾਂ ਬਹੁਤ ਸੋਹਣਾ ਭਾਬੀ, ਪਰ ਇਹਦੀ ਕੀ ਲੋੜ ਸੀ? ਤੁਸੀਂ ਤਾਂ ਮੈਨੂੰ ਪਹਿਲਾਂ ਹੀ ਇੰਨਾ ਕੁਝ ਭੇਜਦੇ ਰਹਿੰਦੀਆਂ, ਮੇਰੇ ਤੋਂ ਤਾਂ ਉਹ ਹੀ ਨਹੀਂ ਸੰਭਿਆ ਜਾਂਦਾ। ਭੈਣ ਜੀ, ਸਾਨੂੰ ਸਿਖਾਇਆ ਗਿਆ ਹੈ, ਘਰ ਆਈਆਂ ਧੀਆਂ ਨੂੰ ਕਦੇ ਖਾਲੀ ਹੱਥ ਨਹੀਂ ਤੋਰੀਦਾ। ਜਿਵੇਂ ਸਾਨੂੰ ਸਾਡੇ ਪੇਕੇ ਖਾਲੀ ਹੱਥ ਨਹੀਂ ਨਾ ਤੋਰਦੇ, ਉਦਾਂ ਅਸੀਂ ਵੀ ਤੁਹਾਨੂੰ ਖਾਲੀ ਹੱਥ ਨਹੀਂ ਤੋਰਨਾ ਚਾਹੁੰਦੇ। ਗੱਲਾਂ ਤਾਂ ਮੇਰੀਆਂ ਦੋਨੇ ਭਾਬੀਆਂ ਹੀ ਬਹੁਤ ਸੋਹਣੀਆਂ ਕਰਦੀਆਂ, ਤਾਂ ਹੀ ਤਾਂ ਮੇਰੇ ਵੀਰੇ ਹਰ ਵੇਲੇ ਖੁਸ਼ ਰਹਿੰਦੇ ਆ। ਲੈ, ਕਾਹਦਾ ਖੁਸ਼ ਰਹਿੰਦੇ ਆ? ਉਹ ਤਾਂ ਸਾਡੇ ਨਾਲ ਲੜਦੇ ਹੀ ਰਹਿੰਦੇ ਨੇ। ਇਹ ਤਾਂ ਤੁਹਾਡੇ ਆਏ ਤੋਂ ਉਹਨਾਂ ਦੋਨਾਂ ਦੇ ਚਿਹਰਿਆਂ ਤੇ ਹੱਸ ਆ ਜਾਂਦਾ। ਮੈਂ ਤਾਂ ਕਹਿਣੀ ਆ 2-4 ਦਿਨ ਤੁਸੀਂ ਇੱਥੇ ਹੀ ਰਹੋ, ਬਹਾਨੇ ਨਾਲ ਸਾਡੇ ਨਾਲ ਵੀ ਹੱਸ ਲੈਣਗੇ। ਨਹੀਂ ਨਹੀਂ ਭਾਬੀ, ਮੇਰੇ ਦੋਵੇਂ ਵੀਰਾਂ ਵੱਲ ਦਾ ਵੇਖ ਕੇ ਪਤਾ ਲੱਗਦਾ ਉਹਨਾਂ ਨੂੰ ਘਰ ਵਾਲੀਆਂ ਕਿੰਨੀਆਂ ਚੰਗੀਆਂ ਮਿਲੀਆਂ ਨੇ। ਨਾਲੇ ਅੱਜ ਦੇ ਟਾਈਮ 'ਚ ਦਰਾਣੀਆਂ ਜਠਾਣੀਆਂ ਇਕੱਠੀਆਂ ਰਹਿਣ, ਇਹ ਤਾਂ ਬਹੁਤ ਘੱਟ ਹੀ ਦੇਖਣ ਨੂੰ ਮਿਲਦਾ। ਨਾਲੇ ਤੁਸੀਂ ਤਾਂ ਆਏ ਗਏ ਦੀ ਸੇਵਾ ਵੀ ਵਾਧੂ ਕਰਦੀਆਂ। ਵਾਹਿਗੁਰੂ ਤੁਹਾਨੂੰ ਏਦਾਂ ਹੀ ਭਾਗ ਲਾਵੇ। ਪੁੱਤ ਮੈਨੂੰ ਲੱਗਦਾ ਕਰਮੇ ਹੁਣੀ ਆ ਗਏ ਨੇ, ਤੁਸੀਂ ਉਹਨਾਂ ਦੇ ਰੋਟੀ ਟੁੱਕ ਦਾ ਇੰਤਜ਼ਾਮ ਕਰ ਲਓ। ਠੀਕ ਹੈ ਬੇਬੇ, ਆ ਜਾਓ। ਜਾ ਧੀਏ, ਤੂੰ ਵੀ ਪ੍ਰਾਹੁਣੇ ਨੂੰ ਦੇਖ। ਤੁਸੀਂ ਵੀ ਨਾ ਜੀਤੋ ਭੈਣ ਜੀ, ਇਸ ਵਾਰ ਤਾਂ ਮੈਂ ਤੁਹਾਨੂੰ ਨਹੀਂ ਰੋਕਦੀ।
ਪਰ ਜੇ ਅਗਲੀ ਵਾਰ ਨਾ ਰੁਕੇ ਤੇ ਮੈਂ ਨਾਰਾਜ਼ ਹੋ ਜਾਣਾ ਤੁਹਾਡੇ ਨਾਲ। ਨਹੀਂ ਭਾਬੀ, ਮੈਂ ਤੁਹਾਨੂੰ ਨਾਰਾਜ਼ ਹੋਣ ਦਾ ਮੌਕਾ ਹੀ ਨਹੀਂ ਦੇਣਾ। ਅਗਲੀ ਵਾਰੀ ਮੈਂ ਪੂਰਾ ਹਫਤਾ ਲਾ ਕੇ ਜਾਊਂ। ਠੀਕ ਹੈ। ਲੈ ਪੁੱਤ, ਨਹੀਂ ਬੇਬੇ, ਇਹਦੀ ਕੀ ਲੋੜ ਸੀ? ਉਹ ਪੁੱਤ ਸ਼ਗਨ ਨੂੰ ਕਦੀ ਮਨਾ ਨਹੀਂ ਕਰੀਦਾ। ਉਹ ਰੱਖ ਲੈ ਕੁੜੀਏ, ਇਹ ਕਿਹੜਾ ਬਹੁਤੇ ਨੇ। ਚੱਲ ਪੁੱਤ। ਚਲੋ ਆਓ ਚਲੀਏ। ਚੱਲ ਚੰਗਾ ਬੇਬੇ, ਮੈਂ ਠੀਕ ਆ ਚੱਲਦੀ ਆ। ਪੁੱਤ। ਇਹਨਾਂ ਨੇ ਅੱਗੇ ਕੰਮ ਵੀ ਜਾਣਾ। ਚੰਗਾ ਬੇਬੇ, ਮੱਥਾ ਟੇਕਦਾ। ਜਿੰਦਾ ਰਹਿ ਪੁੱਤ, ਜਵਾਨੀਆਂ ਮਾਣੋ। ਚੰਗਾ ਪਰਾਉਣੇ। ਚੰਗਾ ਵੀਰੇ। ਬਾਏ। ਪਤਾ ਨਹੀਂ ਕਿੱਥੇ ਕਿੱਥੇ ਚੀਜ਼ਾਂ ਸੁੱਟ ਦਿੰਦੇ ਆ। ਇਹ ਕੀ? ਬੇਬੇ, ਪ੍ਰੀਤ, ਬੇਬੇ, ਪ੍ਰੀਤ, 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 ਬੇਬੇ। ਕੀ ਹੋਇਆ ਪੁੱਤ? ਆ ਤੈਨੂੰ ਕਿੱਥੋਂ ਮਿਲਿਆ? ਮੈਂ ਵੀ ਬੜੀ ਭੁਲੱਕੜ ਆ ਨਾ। ਪਿਛਲੇ ਮਹੀਨੇ ਮੇਰੇ ਗੋਡੇ ਤੇ ਸੱਟ ਲੱਗੀ ਸੀ, ਉਦੋਂ ਬੰਨਿਆ ਸੀ ਮੈਂ ਆਪਣੇ ਗੋਡੇ ਤੇ ਮੈਂ ਐਵੇਂ ਹੀ ਆਪਣੇ ਮੰਜੇ ਥੱਲੇ ਸੁੱਟ ਦਿੱਤਾ ਸੀ। ਬੇਬੇ ਕਿਉਂ ਝੂਠ ਬੋਲਦੀ ਆ? ਮੈਂ ਤਾਂ ਰੋਜ਼ ਝਾੜੂ ਮਾਰਦੀ ਆ, ਮੈਨੂੰ ਤਾਂ ਕਦੇ ਦੇਖਿਆ ਨਹੀਂ ਪਹਿਲਾਂ। ਉਹ ਨਾ ਪੁੱਤ, ਮੈਂ ਭਲਾ ਝੂਠ ਕਿਉਂ ਬੋਲੂੰਗੀ? ਕੱਪੜਾ ਹੀ ਹੈ, ਇੱਧਰ ਉੱਧਰ ਉੱਡ ਕੇ ਚਲਿਆ ਹੀ ਕਿਉਂ ਹੋਣਾ ਆ? ਰੋਟੀ ਟੁੱਕ ਦਾ ਟਾਈਮ ਹੋ ਗਿਆ, ਤੁਸੀਂ ਚੁੱਲ੍ਹਾ ਚੌਂਕਾ ਸੰਭੋ ਜਾ ਕੇ ਹੁਣ। ਬੇਬੇ, ਬੇਬੇ, ਕੀ ਕਹਿੰਦਾ ਡਾਕਟਰ? ਰਿਪੋਰਟਾਂ 'ਚ ਲਾਸਟ ਸਟੇਜ ਦਾ ਕੈਂਸਰ ਆਇਆ। ਸਾਨੂੰ ਤੇ ਪਤਾ ਨਹੀਂ ਲੱਗਾ ਕਿ ਮੰਮੀ ਨੇ ਦਵਾਈਆਂ ਖਾਣੀਆਂ ਕਦੋਂ ਦੀ ਬੰਦ ਕੀਤੀ। ਪਰ ਬੇਬੇ ਨੂੰ ਦਵਾਈ ਤਾਂ ਮੈਂ ਆਪ ਦੇ ਕੇ ਆਉਣੀ ਹੈ। ਤੂੰ ਦਵਾਈ ਦੇ ਕੇ ਆਉਂਦੀ ਰਹੀ ਹੈ, ਉਹ ਖਾਂਦੇ ਆ ਕਿ ਨਹੀਂ ਖਾਂਦੇ ਇਹਦੀ ਕੀ ਗਾਰੰਟੀ? ਮੈਨੂੰ ਤਾਂ ਆਪ ਕੁਝ ਸਮਝ ਨਹੀਂ ਆ ਰਿਹਾ। ਡਾਕਟਰ ਨੇ ਸਿੱਧਾ ਕਹਿਤਾ, ਜਿੰਨੀ ਸੇਵਾ ਕਰਨੀ ਕਰ ਲੋ। ਬੇਬੇ ਹੁਣ ਕੁਝ ਦਿਨਾਂ ਦੀ ਪ੍ਰਾਹੁਣੀ ਹੈ। ਐਵੇਂ ਪੁੱਠਾ ਸਿੱਧਾ ਨਾ ਬੋਲੋ, ਅਸੀਂ ਕਿਸੇ ਹੋਰ ਡਾਕਟਰ ਨੂੰ ਦਿਖਾ ਲੈਣੇ ਆ। ਕਿਸੇ ਨੂੰ ਦਿਖਾਉਣ ਦਾ ਕੋਈ ਫਾਇਦਾ ਨਹੀਂ ਸ਼ਰਨ, ਬਹੁਤ ਦੇਰ ਹੋ ਚੁੱਕੀ ਹੈ। ਤੁਸੀਂ ਜੀਤੋ ਭੈਣ ਜੀ ਨੂੰ ਦੱਸਿਆ ਇਹਦੇ ਬਾਰੇ? ਨਹੀਂ, ਮੈਂ ਕੁਝ ਨਹੀਂ ਦੱਸਿਆ। ਮੈਨੂੰ ਪਤਾ ਉਹਦਾ ਦਿਲ ਬਹੁਤ ਛੋਟਾ, ਬਹੁਤ ਜਲਦੀ ਘਬਰਾ ਜਾਂਦੀ ਹੈ। ਮੈਂ ਆਪਣੇ ਹਿਸਾਬ ਨਾਲ ਦੱਸੂ ਤੁਹਾਨੂੰ ਜੋ ਵੀ ਦੱਸੂ।
ਕਦੀ ਫੋਨ ਛੱਡ ਵੀ ਦਿਆ ਕਰੋ, ਸਾਰਾ ਦਿਨ ਐਸੀ 'ਚ ਹੀ ਵੜੇ ਰਹਿੰਦੇ ਆ। ਤੁਹਾਨੂੰ ਪਤਾ ਆ ਸੂਟ ਨਾ ਮੇਰੀ ਬੇਬੇ ਨੇ ਮੈਨੂੰ ਵਰੀ 'ਚ ਦਿੱਤਾ ਸੀ ਤੇ ਇਹਦੀ ਕਢਾਈ ਆਪਦੇ ਹੱਥਾਂ ਨਾਲ ਕੀਤੀ ਆ। ਇਹ ਸੂਟ ਤਾਂ ਮੈਨੂੰ ਆਪਦੀ ਜਾਨ ਤੋਂ ਵੀ ਜ਼ਿਆਦਾ ਪਿਆਰਾ। ਜੀਤੋ ਸੂਟ ਤਾਂ ਸੋਹਣਾ, ਤੂੰ ਪਾਉਂਦੀ ਕਿਉਂ ਨਹੀਂ? ਪਾਉਂਗੀ ਕਦੀ। ਜਦ ਕਦੇ ਆਪਾਂ ਬੇਬੇ ਵੱਲ ਗਏ ਨਾ, ਇਹ ਸੂਟ ਪਾ ਕੇ ਜਾਈ, ਨਾਲੇ ਦੇਖੀ ਬੇਬੇ ਕਿੰਨਾ ਖੁਸ਼ ਹੋਊਗੀ। ਤੁਹਾਨੂੰ ਐਵੇਂ ਦੀਆਂ ਗੱਲਾਂ ਆਉਂਦੀਆਂ ਕਿੱਥੋਂ ਆ? ਬਸ ਰੱਬ ਪਾਉਂਦਾ ਮੇਰੇ ਦਿਮਾਗ 'ਚ ਤਾਂ ਕਿ ਮੇਰੀ ਘਰ ਵਾਲੀ ਖੁਸ਼ ਰਹਿ ਸਕੇ। ਹੌਲੀ ਹੱਸੋ, ਬਾਹਰ ਬੇਬੇ ਨੇ ਉੱਠ ਜਾਣਾ। ਪੁੱਤ ਸੋਨੀ, ਸਿੰਦਰ, ਪੁੱਤ ਸੋਨੀ, ਸਿੰਦਰ, ਸੋਨੀ, ਸਿੰਦਰ। ਕੀ ਹੋਇਆ ਬੇਬੇ? ਠੀਕ ਹੈ ਤੂੰ ਬੇਬੇ? ਕੀ ਹੋਇਆ ਬੇਬੇ? ਤੂੰ ਬੋਲਦੀ ਕਿਉਂ ਨਹੀਂ? ਬੇਬੇ ਤੂੰ ਠੀਕ ਹੈ? ਬੇਬੇ ਬੋਲ ਬੇਬੇ। ਮੈਨੂੰ ਲੱਗਦਾ ਤੂੰ ਦਵਾਈ ਨਹੀਂ ਖਾਦੀ। ਪਹਿਲਾਂ ਬਾਪੂ ਸਾਨੂੰ ਛੋਟੀ ਉਮਰੇ ਛੱਡ ਕੇ ਚਲ ਗਿਆ, ਜੇ ਹੁਣ ਤੂੰ ਵੀ ਚਲ ਗਈ ਨਾ ਤੇ ਆਪਾਂ ਕੀ ਕਰਾਂਗੇ ਬੇਬੇ? ਮੈਨੂੰ ਲੱਗਦਾ ਬੇਬੇ ਜੀਤੋ ਨੂੰ ਬੁਲਾਉਣ ਵਾਸਤੇ ਕਹਿ ਰਹੀ ਆ। ਨਹੀਂ ਨਹੀਂ, ਐਸ ਵੇਲੇ ਜੀਤੋ ਭੈਣ ਨੂੰ ਬੁਲਾਉਂਦਾ ਕੋਈ ਮਤਲਬ ਨਹੀਂ ਬਣਦਾ। ਬੇਬੇ ਪੁੱਤ ਮੈਂ ਕਦੀ ਸਾਨੂੰ ਰੋਕਾ ਨਹੀਂ ਸਮਝਿਆ, ਹਮੇਸ਼ਾ ਜੀਤੋ ਵਾਂਗ ਧੀਆਂ ਹੀ ਸਮਝਿਆ। ਪਤਾ ਨਹੀਂ ਮੈਂ ਸਵੇਰ ਦੇਖ ਵੀ ਪਾਉਂਗੀ ਜਾਂ ਨਹੀਂ, ਪਰ ਤੁਸੀਂ ਮੇਰੇ ਨਾਲ ਇੱਕ ਵਾਅਦਾ ਕਰੋ ਕਿ ਤੁਸੀਂ ਜੀਤੋ ਦਾ ਖਿਆਲ ਰੱਖੋਗੇ। ਬੇਬੇ ਤੁਸੀਂ ਟੈਨਸ਼ਨ ਨਾ ਲਓ, ਹੁਣ ਤੁਹਾਡਾ ਇਲਾਜ ਵਧੀਆ ਡਾਕਟਰ ਕੋਲ ਚੱਲਦਾ ਪਿਆ, ਤੁਸੀਂ ਜਲਦੀ ਠੀਕ ਹੋ ਜਾਣਾ। ਤੇ ਰਹੀ ਗੱਲ ਜੀਤੋ ਭੈਣ ਦੀ, ਉਹਦੇ ਲਈ ਇਸ ਘਰ ਦੇ ਦਰਵਾਜ਼ੇ ਹਮੇਸ਼ਾ ਲਈ ਖੁੱਲੇ ਆ ਬੇਬੇ। ਬੇਬੇ ਤੂੰ ਕਿਸੇ ਗੱਲ ਦੀ ਫਿਕਰ ਨਾ ਕਰ, ਅਸੀਂ ਸਾਰੇ ਇਹੀ ਚਾਹੁੰਦੇ ਆ ਕਿ ਤੂੰ ਪਹਿਲਾਂ ਆ ਵੀ ਠੀਕ ਹੋ ਜਾਏ। ਜੀਤੋ ਕੀ ਹੋਇਆ? ਹੋਇਆ ਤਾਂ ਕੁਝ ਨਹੀਂ, ਪਰ ਘਰੇ ਜਾਣ ਦਾ ਜੀ ਕਰੀ ਜਾਂਦਾ। ਆਪਾਂ ਹੁਣੇ ਘਰੇ ਨਹੀਂ ਜਾ ਸਕਦੇ। ਜਾ ਤਾਂ ਸਕਦੇ ਆ। ਚਲੋ ਫਿਰ ਚੱਲੀਏ।
ਬੇਬੇ ਤੈਨੂੰ ਕੀ ਹੋ ਗਿਆ? ਉੱਠ ਜਾ, ਮੈਂ ਤੇਰੇ ਬਿਨਾ ਕਿਵੇਂ ਰਹੂੰਗੀ? ਮੇਰੇ ਠਾ ਦੇ ਬੇਬੇ ਨੂੰ। ਮੇਰੇ ਤੂੰ ਠਾ ਦੇ। ਮੈਂ ਕਿਵੇਂ ਰਹੂੰਗੀ ਮੰਮੀ ਦਾ ਭੈਣੇ, ਮੈਂ ਸਮਝ ਸਕਦਾ ਕਿ ਤੇਰੇ ਤੇ ਕੀ ਬੀਤ ਰਹੀ ਹੈ। ਉਹ ਕਹਿੰਦੇ ਹੁੰਦੇ ਆ ਨਾ, ਚੰਗੇ ਬੰਦਿਆਂ ਦੀ ਰੱਬ ਨੂੰ ਵੀ ਲੋੜ ਹੁੰਦੀ। ਮੈਂ ਸੋਚਿਆ ਸੀ ਮਾਂ ਸਾਹਮਣੇ ਪਾ ਕੇ ਜਾਊਂਗੀ, ਮਾਂ ਕਿੰਨੀ ਖੁਸ਼ ਹੋਊਗੀ, ਪਰ ਮੈਨੂੰ ਕੀ ਪਤਾ ਸੀ ਉਸ ਤੋਂ ਪਹਿਲਾਂ ਹੀ ਉਹਨੇ ਮੈਨੂੰ ਛੱਡ ਜਾਣਾ। ਵੀਰੇ ਤੁਸੀਂ ਕਿਉਂ ਨਹੀਂ ਰੋਕਿਆ? ਵੀਰੇ ਮੇਰੀ ਮਾਂ ਕਿਉਂ ਛੱਡ ਕੇ ਚਲੀ ਗਈ? ਆਪਣੇ ਆਪ ਨੂੰ ਸੰਭਾਲ ਜੀਤੋ। ਉਹਦਾ ਭਾਣਾ ਮੰਨਣ ਤੋਂ ਬਗੈਰ ਆਪਣੇ ਕੋਲ ਕੋਈ ਹੋਰ ਰਾਹ ਵੀ ਨਹੀਂ ਹੈ। ਅਸੀਂ ਹੈਗੇ ਆ ਨਾ ਭੈਣ ਜੀ, ਮਾਂ ਦੀ ਕਮੀ ਕੋਈ ਪੂਰੀ ਤਾਂ ਨਹੀਂ ਕਰ ਸਕਦਾ, ਪਰ ਅਸੀਂ ਹਮੇਸ਼ਾ ਤੁਹਾਡਾ ਖਿਆਲ ਰੱਖਾਂਗੇ। ਹਾਂਜੀ ਭੈਣ ਜੀ, ਅਸੀਂ ਹਮੇਸ਼ਾ ਤੁਹਾਡੇ ਨਾਲ ਆ।
ਨਾ ਮੇਰੀ ਗੱਲ ਸੁਣੋ, ਇਹਨੇ ਆਪਦੇ ਘਰ ਜਾਣ ਦਾ ਕੀ ਲੈਣਾ ਹੈ? ਕੀ ਮਤਲਬ? ਮੈਂ ਪੰਜਾਬੀ ਚ ਹੀ ਪੁੱਛਿਆ, ਤੁਹਾਡੀ ਭੈਣ ਨੇ ਆਪਣੇ ਘਰ ਜਾਣ ਦਾ ਕੀ ਲੈਣਾ ਹੈ? ਉਹ ਇੱਕਦਮ ਕੀ ਹੋ ਗਿਆ? ਮੈਂ ਤੈਨੂੰ ਪਹਿਲਾਂ ਕਦੇ ਇਦਾਂ ਬੋਲਦੇ ਨਹੀਂ ਦੇਖਿਆ ਜੀ ਤੋਂ ਬਾਰੇ। ਨਹੀਂ ਦੇਖਿਆ ਤੇ ਹੁਣ ਦੇਖ ਲਵੋ, ਕਿੱਦਾਂ ਸੱਪ ਵਾਂਗ ਕੁੰਡਲੀ ਮਾਰ ਕੇ ਬੈਠੀ ਹੈ ਸਾਡੀ ਜ਼ਿੰਦਗੀ ਦੇ ਵਿੱਚ। ਸਾਡੀ ਵੀ ਕੋਈ ਜ਼ਿੰਦਗੀ ਆ, ਅਸੀਂ ਨਾ ਕੋਈ ਠੇਕਾ ਨਹੀਂ ਲਿਆ ਉਹਦੀਆਂ ਰੋਟੀਆਂ ਬਣਾਉਣ ਦਾ। ਉਹ ਤੈਨੂੰ ਵੀ ਪਤਾ ਕਿ ਅਜੇ ਮਾਂ ਨੂੰ ਗਏ ਨੂੰ 10 ਦਿਨ ਨਹੀਂ ਹੋਏ, ਇਦਾਂ ਮੈਂ ਭੈਣ ਨੂੰ ਕਿਵੇਂ ਕਹਿ ਸਕਦਾ ਵੀ ਆਪਣੇ ਘਰੇ ਚੱਲ ਜਾ? ਹੁਣ ਕਹਿਣਾ ਤਾਂ ਪੈਣਾ। ਮੈਂ ਭੈਣ ਨੂੰ ਘਰੋਂ ਜਾਣ ਵਾਸਤੇ ਨਹੀਂ ਕਹਿ ਸਕਦਾ, ਇੰਨੀ ਹਿੰਮਤ ਨਹੀਂ ਹੈ ਮੇਰੇ 'ਚ। ਫਿਰ ਸਾਨੂੰ ਕਹਿਣਾ ਪਊ। ਵੈਸੇ ਧਾਨਾ ਪਰਾਉਣਾ ਜਿਹੜਾ ਉਹਦੇ ਨਾਲ ਕੱਟੀ ਜਾਂਦਾ, ਇੰਨੇ ਡਰਾਮੇ ਕਰਦੀ ਹੈ ਨਾ, ਪੁੱਛੋ ਹੀ ਨਾ। ਉਹ ਨਹੀਂ, ਭੈਣ ਡਰਾਮੇ ਨਹੀਂ ਕਰਦੀ। ਮਾਂ ਦੇ ਜਾਣ ਤੋਂ ਬਾਅਦ ਦਰਅਸਲ ਉਹ ਚੰਗੀ ਤਰ੍ਹਾਂ ਸੋਚ ਸਮਝ ਨਹੀਂ ਪਾ ਰਹੀ। ਪਰ ਮੈਨੂੰ ਸਭ ਕੁਝ ਚੰਗੀ ਤਰ੍ਹਾਂ ਸਮਝ ਆ ਰਿਹਾ ਹੈ। ਉਹ ਆਪਣੇ ਦਿਮਾਗ ਦੇ ਘੋੜੇ ਨਾ ਦੜਾ। ਉਹ ਅਜੇ ਤੇ ਸਾਡੀ ਮਾਂ ਨੂੰ 10 ਦਿਨ ਨਹੀਂ ਹੋਏ, ਉਹਦਾ ਸਿਵਾ ਠੰਡਾ ਨਹੀਂ ਹੋਇਆ ਤੇ ਤੂੰ ਆਪਣੇ ਰੰਗ ਵਿਖਾਉਣੇ ਸ਼ੁਰੂ ਕਰਤੇ ਆ। ਰੰਗ ਤਾਂ ਹਜੇ ਮੈਂ ਦਿਖਾਉਂਗੀ, ਤੇ ਉਹ ਤੁਹਾਡਾ ਪ੍ਰਾਹੁਣਾ, ਉਹਨੂੰ ਵੀ ਪਤਾ ਹੈ ਕੁੜੀ ਦਾ ਵੀ ਓਨਾ ਹਿੱਸਾ ਜਿੰਨਾ ਇਸ ਘਰ 'ਚ ਮੁੰਡਿਆਂ ਦਾ ਵਾ। ਇਸ ਤੋਂ ਪਹਿਲਾਂ ਉਹ ਇੱਥੇ ਡੇਰਾ ਲਾ ਕੇ ਬੈਠਣ। ਮੇਰੇ ਪਤੀ ਦੇਵ ਜੀ, ਕਿਰਪਾ ਕਰਕੇ ਉਹਨਾਂ ਨੂੰ ਇੱਥੋਂ ਤੋਰੋ। ਉਹ ਰਮਨਾ ਸਾਹਿਬ, ਅਸੀਂ ਨਾ ਤੁਹਾਡੇ ਕੋਈ ਗੱਲ ਕਰਨੀ। ਹਾਂ ਹਾਂ ਕਰੋ, ਪਰ ਮੈਂ ਇਹ ਦੱਸਣਾ ਸੀ ਕਿ ਹੁਣ ਅਸੀਂ ਚੱਲੇ ਆਂ। ਆਪਣੇ ਘਰ ਜਾ ਕੇ ਜੀਤੋ ਕੰਮਕਾਰ 'ਚ ਲੱਗੂ ਤਾਂ ਉਹਦਾ ਮਨ ਕਿਸੇ ਹੋਰ ਪਾਸੇ ਲੱਗੂਗਾ। ਹਾਂ ਹਾਂ, ਹਾਂਜੀ ਹਾਂਜੀ, ਵਧੀਆ ਵਧੀਆ ਸੋਚਿਆ ਤੁਸੀਂ। ਤੁਸੀਂ ਕੁਝ ਕਹਿਣ ਲੱਗੇ ਸੀ? ਮੈਂ ਤਾਂ ਇਹ ਕਹਿਣਾ ਸੀ ਕਿ ਰੋਟੀ ਖਾਓਗੇ, ਮੈਂ ਰੋਟੀ ਬਣਵਾ ਲਵਾਂ। ਹਾਂਜੀ ਹਾਂਜੀ। ਨਹੀਂ, ਹੁਣ ਅਸੀਂ ਰੋਟੀ ਆਪਣੇ ਘਰ ਜਾ ਕੇ ਖਾਵਾਂਗੇ।
ਸਵਾਦ ਆ, ਮੈਨੂੰ ਤਾਂ ਬੜੇ ਸਵਾਦ ਲੱਗੇ। ਖਾ ਤਾਂ ਮੈਂ ਵੀ ਤੈਨੂੰ ਆ ਕੀ ਦੇਖੀ ਜਾਂਦੇ ਨੇ? ਆਹ ਦੇਖ ਕਿੱਡੀ ਸੋਹਣੀ आपके द्वारा डायल किया गया नंबर अभी व्यस्त है, कृपया कुछ समय पश्चात आपके द्वारा डायल किया गया नंबर अभी व्यस्त है। ਓਏ ਬਾਲੀ ਗਰਮੀ ਹੋ ਗਈ ਹੈ ਯਾਰ। ਮੌਸਮ ਵੀ ਨਾ ਪੂਰਾ ਜਿੱਦਾਂ ਤਪਿਆ ਪਿਆ। ਜੀਤੋ ਭੈਣ ਦਾ ਫੋਨ ਆ ਰਿਹਾ ਸੀ। ਤੇ ਆਈ ਜਾਵੇ, ਉਹਦੇ ਫੋਨ ਦੇ ਚੱਕਰ 'ਚ ਮੈਂ ਰੋਟੀ ਥੋੜੀ ਖਾਣੀ ਛੱਡ ਦੇਣੀ ਆ। ਉਹੀ ਤੇ ਦਿਹਾੜੀ 'ਚ 10 ਵਾਰ ਫੋਨ ਕਰਦੀ ਆ ਨਾ, ਬੰਦਾ ਹੁਣ ਕਿੰਨੀ ਕੁ ਮਗਜਮਾਰੀ ਕਰੀ ਜਾਵੇ। ਉਹ ਚਲੋ ਛੱਡੋ। ਉਹ ਯਾਰ ਸਨੀ, ਉਹ ਬੇਬੇ ਦੀ ਫੋਟੋ ਲੈ ਕੇ ਆਉਣੀ ਸੀ, ਤੂੰ ਲੈ ਆਇਆ? ਐਵੇਂ ਨਾ ਫੋਟੋ ਦੇ ਚੱਕਰ 'ਚ ਨਾ ਪਵੋ, ਮਰਨ ਵਾਲੇ ਕਿਹੜਾ ਕਦੀ ਵਾਪਸ ਆਉਂਦੇ ਨੇ। ਮੈਂ ਵੈਸੇ ਵੀ ਕਿਤੇ ਸੁਣਿਆ ਸੀ ਘਰ 'ਚ ਮਰੇ ਬੰਦੇ ਦੀ ਫੋਟੋ ਨਹੀਂ ਲਾਣੀ ਚਾਹੀਦੀ। ਜੇ ਮੈਂ ਤੇਰੀ ਹਰ ਗੱਲ ਮੰਨ ਲੈਣਾ ਨਾ, ਤੇ ਇਹਦਾ ਮਤਲਬ ਇਹ ਨਹੀਂ ਤੂੰ ਜੋ ਮਰਜ਼ੀ ਬੋਲੀ ਜਾਵੇਂ। ਜੇ ਇਹੀ ਗੱਲ ਮੈਂ ਤੇਰੀ ਮਾਂ ਬਾਰੇ ਬੋਲਾਂ ਤੇ ਤੈਨੂੰ ਕਿਦਾਂ ਦਾ ਲੱਗੇ? ਨਾ ਹੁਣ ਤੂੰ ਮੇਰੀ ਮਾਂ ਨੂੰ ਮਾਰੇਗਾ? ਉਹ ਨਾ ਨਾ, ਮੈਂ ਮਰ ਜਾਣਾ, ਕਿਉਂਕਿ ਮੈਨੂੰ ਪਲੋਸਣ ਵਾਲੀ ਤਾਂ ਹੁਣ ਤੁਰ ਗਈ। ਯਾਰ ਤੁਸੀਂ ਦੋਵੇਂ ਜਾਣੇ ਕਿਉਂ ਬੈਠੇ ਜਾਂਦੇ ਹੋ? ਪ੍ਰੀਤ ਜਾ ਰੋਟੀ ਲੈ ਕੇ। ਰੋਟੀ ਨਾ ਖਾਣ ਤੇ ਵੀ ਚੱਜ ਨਾ। ਕੀ ਬੇਬੇ ਤੂੰ ਸਾਰੇ ਕੰਮ ਨਾ ਕਰਿਆ ਕਰ। ਅੱਛਾ, ਤੇ ਜੇ ਬੇਬੇ ਨੇ ਆ ਸਬਜ਼ੀ ਨਾ ਬਣਾਈ, ਤੈਨੂੰ ਹੀ ਬਹੁਤ ਜ਼ਿਆਦਾ ਭੁੱਖ ਲੱਗਣੀ ਹੈ ਤੇ ਤੂੰ ਕਰਦੀ ਫਿਰੇਂਗੀ ਬੇਬੇ ਰੋਟੀ ਦੇ ਦੇ, ਭੁੱਖ ਲੱਗੀ ਹੈ। ਫਿਰ ਮੈਂ ਦੱਸ ਤੈਨੂੰ ਕਿਹਦੇ ਨਾਲ ਰੋਟੀ ਦਊਂਗੀ? ਕੋਈ ਨਹੀਂ ਬੇਬੇ, ਮੈਂ ਭੁੱਖੀ ਰਹਿ ਲੂੰਗੀ। ਓਏ ਹੋਏ ਮੇਰਾ ਪੁੱਤ। ਜੀਤੋ ਅੰਦਰ ਤਾਂ ਮੈਂ ਵੀ ਆਉਣਾ ਸੀ, ਪਰ ਮੈਨੂੰ ਥੋੜਾ ਕੰਮ ਆ, ਮੈਂ ਥੋੜੀ ਦੇਰ ਤੱਕ ਆਣਾ, ਤੂੰ ਚੱਲ। ਠੀਕ ਹੈ। ਰੋਟੀ ਤਾਂ ਖਾ ਲਈ, ਭਾਂਡੇ ਫੜ, ਭਾਂਡੇ ਬਾਅਦ ਚ ਧੋਵਾਂਗੇ, ਠੀਕ ਹੈ? ਠੀਕ ਹੈ। ਕੁਝ ਖਾਣਾ ਪੀਣਾ? ਆ ਇਹ ਫੱਫੇ ਕੁੱਟਣੀ। ਠੀਕ ਹੈ ਮੈਂ ਬਸ ਥੋੜੀ ਦਰਦ ਹੋ ਗਈ ਯਾਰ, ਮਨ ਨਹੀਂ ਕਰਦਾ ਕੁਛ ਖਾਣ ਨੂੰ। ਸਤਿ ਸ਼੍ਰੀ ਅਕਾਲ ਭਾਬੀ। ਸਤਿ ਸ਼੍ਰੀ ਅਕਾਲ ਭੈਣ ਜੀ। ਭੈਣ ਜੀ ਤੁਹਾਨੂੰ ਆਉਣ ਦੀ ਕੀ ਲੋੜ ਸੀ? ਤੁਹਾਡੇ ਤਾਂ ਆਪਣੇ ਘਰ ਦੇ ਕੰਮ ਬਹੁਤ ਹੁੰਦੇ ਨੇ। ਭਾਬੀ ਭੈਣ ਭਰਾਵਾਂ ਦੀਆਂ ਅੰਦਰਾਂ ਤੇ ਮਾਂ ਦੇ ਢਿੱਡ 'ਚੋਂ ਜੁੜੀਆਂ ਹੁੰਦੀਆਂ ਏ। ਮੇਰੇ ਭਰਾ ਦੇ ਸੱਟ ਵੱਜੀ ਸੀ ਤੇ ਮੈਂ ਘਰੇ ਕਿਵੇਂ ਬਹਿ ਸਕਦੀ ਸੀ?
ਆਓ ਬੈਠੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ। ਹੋਰ ਭੈਣ ਠੀਕ ਠਾਕ ਆ? ਮੈਂ ਤਾਂ ਠੀਕ ਆ ਵੀਰੇ, ਮੈਂ ਤਾਂ ਵੀਰੇ ਦਾ ਪਤਾ ਲੈਣ ਆਈ ਸੀ। ਮੈਂ ਠੀਕ ਹਾਂ ਭੈਣੇ, ਥੋੜੀ ਜੀ ਲੱਤ ਤੇ ਸੱਟ ਲੱਗੀ ਹੈ, ਉਹ ਵੀ ਠੀਕ ਹੋ ਜਾਣੀ ਹੈ। ਸਤਿ ਸ਼੍ਰੀ ਅਕਾਲ ਭੈਣ ਜੀ। ਤੁਸੀਂ ਬੈਠੋ ਕੋਈ ਨਹੀਂ। ਵੀਰੇ ਮੈਂ ਤੇ ਭਾਬੀਆਂ ਨੂੰ ਬੜੇ ਫੋਨ ਲਾਏ, ਮੇਰਾ ਕਿਸੇ ਨੇ ਫੋਨ ਹੀ ਨਹੀਂ ਚੁੱਕਿਆ। ਮੈਨੂੰ ਤੇ ਬਾਹਰੋਂ ਪਤਾ ਲੱਗਾ ਕਿ ਵੀਰੇ ਦੇ ਸੱਟ ਲੱਗੀ ਆ। ਤੇ ਤੂੰ ਸਿੱਧਾ ਮੈਨੂੰ ਫੋਨ ਕਰ ਲਿਆ ਕਰ। ਹਾਂ ਇਹਨਾਂ ਨੂੰ ਹੀ ਫੋਨ ਕਰ ਲਿਆ ਕਰੋ, ਸਾਨੂੰ ਤਾਂ ਘਰ 'ਚ 100 ਕੰਮ ਹੁੰਦੇ ਆ। ਵੈਸੇ ਵੀ ਜਦੋਂ ਦੀ ਇਹਨਾਂ ਨੂੰ ਸੱਟ ਲੱਗੀ ਹੈ ਨਾ, ਕੋਈ ਨਾ ਕੋਈ ਮੂੰਹ ਚੁੱਕ ਕੇ ਤੁਰਿਆ ਹੀ ਰਹਿੰਦਾ ਵਾ। ਲੋਕੀ ਇਹ ਨਹੀਂ ਸੋਚਦੇ ਕਿ ਸਾਨੂੰ ਖੇਚਲ ਪਈ ਹੋਊ। ਆ ਲੋ। ਭਾਬੀ ਮੈਂ ਤਾਂ ਪਤਾ ਹੀ ਲੈਣ ਆਈ ਸੀ, ਮੈਂ ਤਾਂ ਹੁਣੇ ਚਲੀ ਜਾਣਾ। ਨਾ ਭੈਣ ਜੀ, ਮੈਂ ਤੁਹਾਡੀ ਗੱਲ ਨਹੀਂ ਕੀਤੀ, ਮੈਂ ਤਾਂ ਲੋਕਾਂ ਦੀ ਗੱਲ ਕਰਦੀ ਆ। ਭੈਣ ਜੀਜਾ ਨਹੀਂ ਆਇਆ? ਵੀਰੇ ਉਹਨਾਂ ਨੂੰ ਨਾ ਕੰਮ ਸੀ, ਮੈਨੂੰ ਲੈਣ ਆਏ ਨਾ ਜਦੋਂ, ਉਦੋਂ ਮਿਲ ਕੇ ਜਾਣਗੇ। ਹੋਰ ਸਭ ਠੀਕ ਹੈ? ਹਾਂਜੀ ਵੀਰੇ ਠੀਕ ਆ। ਤੂੰ ਕੱਲ ਨੂੰ ਆਉਣਾ ਸੀ ਭੈਣ, ਮੈਂ ਠੀਕ ਹੋ ਹੀ ਜਾਣਾ ਸੀ। ਕੋਈ ਨਹੀਂ ਵੀਰੇ, ਪਤਾ ਲੈਣ ਤੇ ਆਉਣਾ ਹੀ ਸੀ। ਮੈਨੂੰ ਤਾਂ ਡਰ ਆ ਕਿਤੇ ਪੱਕਾ ਹੀ ਨਾ ਡੇਰਾ ਲਾ ਕੇ ਬਹਿ ਜਾ ਇੱਥੇ। ਨਾ ਐ ਕਿਵੇਂ ਡੇਰਾ ਲਾ ਕੇ ਬਹਿ ਜੂ, ਆਪਾਂ ਠੇਕਾ ਥੋੜੀ ਲਿਆ ਇਹਦਾ। ਭਾਬੀ ਤੁਸੀਂ ਦੋਵੇਂ ਜਣੀਆਂ ਮੇਰੇ ਨਾਲ ਨਾਰਾਜ਼ ਹੋ? ਨਾ ਅਸੀਂ ਕਿਉਂ ਨਾਰਾਜ਼ ਹੋਣਾ। ਨਹੀਂ ਉਦਾਂ ਹੀ ਮੈਨੂੰ ਲੱਗਿਆ ਸੀ, ਕਿਉਂਕਿ ਬੇਬੇ ਦੇ ਜਾਣ ਤੋਂ ਬਾਅਦ ਤਾਂ ਮੇਰੇ ਪੇਕੇ ਤੁਸੀਂ ਸਾਰੇ ਹੀ ਹੋ। ਭੈਣ ਜੀ ਗੁੱਸਾ ਨਾ ਕਰਿਓ, ਸਾਡਾ ਆਪਦਾ ਗੁਜ਼ਾਰਾ ਹੀ ਬੜੀ ਮੁਸ਼ਕਲ ਨਾਲ ਹੁੰਦਾ। ਅਸੀਂ ਹੁਣ ਨਾ ਹੋਰ ਕਿਸੇ ਦੀ ਟੈਨਸ਼ਨ ਨਹੀਂ ਲੈ ਸਕਦੇ। ਬਾਕੀ ਤੁਸੀਂ ਆਪ ਸਿਆਣੇ ਹੋ। ਹੈਲੋ, ਹਾਂਜੀ ਤੁਸੀਂ ਲੇਟ ਹੋ ਜਾਣਾ ਹੁਣ ਚ। ਚਲੋ ਮੈਂ ਸਨੀ ਵੀਰੇ ਨੂੰ ਕਹਿੰਨੀ ਆ, ਉਹ ਮੈਨੂੰ ਘਰੇ ਛੱਡ ਆਊਗਾ। ਤੁਸੀਂ ਸਿੱਧਾ ਉੱਥੇ ਹੀ ਆ ਜਿਓ। ਠੀਕ ਆ। ਵੀਰੇ ਉਹਨਾਂ ਨੇ ਨਾ ਹੁਣ ਚ ਲੇਟ ਹੋ ਜਾਣਾ, ਤੁਸੀਂ ਮੈਨੂੰ ਘਰੇ ਛੱਡ ਆਓਗੇ? ਮੇਰੇ ਕੋ ਜਾਇਆ ਨਹੀਂ ਜਾਣਾ, ਕੰਮ ਬਹੁਤ ਪਿਆ ਹੋਇਆ। ਵੀਰੇ ਕੰਮ ਕਰਕੇ ਛੱਡ ਆਈ। ਭੈਣ ਤੈਨੂੰ ਕਿੱਦਾਂ ਸਮਝਾਵਾਂ, ਦੇਖ ਕਿੰਨਾ ਕੰਮ ਪਿਆ ਹੋਇਆ, ਝੋਨਾ ਜੇ ਲੱਗਿਆ ਹੋਣਾ। ਨਾਲੇ ਕੰਮ ਕਰਕੇ ਬੰਦੇ ਨੇ ਬਿੰਦ ਆਰਾਮ ਵੀ ਤਾਂ ਕਰਨਾ ਹੁੰਦਾ। ਭੈਣ ਜੀ ਇੱਥੇ ਕਿਸੇ ਨੂੰ ਨਾ ਵਿਹਲੇ ਵੇ ਕੇ ਰੋਟੀਆਂ ਪਾੜਨ ਦੀ ਆਦਤ ਹੈ ਨਹੀਂ। ਭਾਬੀ ਮੈਂ ਤਾਂ ਬਸ ਨਾ ਕੀ ਬਸ, ਜੇ ਅਸੀਂ ਕਿਸੇ ਦਾ ਕੁਝ ਸਵਾਰ ਨਹੀਂ ਸਕਦੇ ਤਾਂ ਘੱਟੋ ਘੱਟ ਕਿਸੇ ਤੇ ਬੋਝ ਵੀ ਨਹੀਂ ਬਣਨਾ ਚਾਹੀਦਾ। ਭਾਬੀ ਮੈਨੂੰ ਨਹੀਂ ਸੀ ਪਤਾ, ਹੁਣ ਮੈਂ ਤੁਹਾਨੂੰ ਬੋਝ ਲੱਗਦੀ ਆ। ਨਹੀਂ ਭੈਣ, ਪ੍ਰੀਤ ਦਾ ਕਹਿੰਦਾ ਇਹ ਮਤਲਬ ਨਹੀਂ ਸੀ। ਉਹ ਨਾ ਕੰਮ ਬਹੁਤ ਕਰਨਾ ਹੁੰਦਾ ਤੇ ਮੈਂ ਠੀਕ ਵੀ ਨਹੀਂ ਰਹਿੰਦਾ, ਤੇ ਕੰਮ ਤੋਂ ਬਾਅਦ ਥੋੜੀ ਰੈਸਟ ਕਰਨੀ ਪੈਂਦੀ। ਵੀਰੇ ਮੈਂ ਇਹ ਕਦੀ ਨਹੀਂ ਚਾਹੂੰਗੀ ਕਿ ਮੇਰੀ ਵਜ੍ਹਾ ਨਾਲ ਮੇਰੇ ਭਰਾਵਾਂ ਨੂੰ ਕੁਝ ਹੋਵੇ। ਮੈਂ ਤਾਂ ਇਹੀ ਕਹਿੰਨੀ ਆ ਕਿ ਛਿੰਦਰ ਵੀਰਾ ਵੀ ਛੇਤੀ ਠੀਕ ਹੋ ਜੇ। ਨਾ ਭੈਣ ਜੀ ਤੁਸੀਂ ਗਏ ਨਹੀਂ ਅਜੇ ਤੱਕ? ਚੱਲੀ ਆ ਭਾਬੀ, ਬਸ ਵੀਰੇ ਦਾ ਧਿਆਨ ਰੱਖਿਓ।
ਜੀਤੋ ਤੂੰ ਇੱਥੇ ਕੀ ਕਰਦੀ ਆ? ਤੁਸੀਂ ਮੈਂ ਤੈਨੂੰ ਕਿਹਾ ਸੀ ਮੇਰਾ ਇੰਤਜ਼ਾਰ ਕਰੀ। ਮੈਂ ਤੈਨੂੰ ਅੱਜ ਤੱਕ ਕਿਤੇ ਇਕੱਲੀ ਨੂੰ ਨਹੀਂ ਜਾਣ ਦਿੱਤਾ। ਤੇਰੇ ਭਰਾਵਾਂ ਨੇ ਤੈਨੂੰ ਇੱਕ ਵਾਰ ਵੀ ਨਹੀਂ ਰੋਕਿਆ? ਉਹ ਤਾਂ ਕਹਿੰਦੇ ਸੀ ਅਸੀਂ ਛੱਡ ਆਉਨੇ ਆ, ਮੈਂ ਸੋਚਿਆ ਨੇੜੇ ਹੀ ਤਾਂ ਹੈ, ਮੈਂ ਆਪ ਹੀ ਚਲੀ ਜਾਂਦੀ ਆ। ਤੇ ਤੂੰ ਫਿਰ ਵੀ ਆ ਗਈ। ਤੁਸੀਂ ਨਾ ਜ਼ਿਆਦਾ ਘਬਰਾਇਆ ਨਾ ਕਰੋ। ਘਬਰਾਈ ਹੋਈ ਤੂੰ ਲੱਗ ਰਹੀ ਆ ਜੀਤੋ, ਮੈਂ ਨਹੀਂ। ਹੁਣ ਸਾਰੀਆਂ ਗੱਲਾਂ ਇੱਥੇ ਹੀ ਕਰਨੀਆਂ, ਚਲੋ ਘਰੇ ਚੱਲੀਏ, ਘਰ ਦੇ ਵੀ ਇੰਤਜ਼ਾਰ ਕਰਦੇ ਹੋਣੇ। ਮਾਂ ਤੂੰ ਕਿੱਥੇ ਚਲੀ ਗਈ ਮਾਂ? ਹੁਣ ਤੇ ਮੇਰਾ ਆਪਣਾ ਘਰ ਵੀ ਆਪਣਾ ਨਹੀਂ ਰਿਹਾ ਮਾਂ, ਬਗਾਨਾ ਜਿਹਾ ਲੱਗਣ ਲੱਗ ਗਿਆ। ਤੇਰੇ ਹੁੰਦਿਆਂ ਮੈਂ ਬਸ ਰੋਬ ਜਮਾਉਂਦੀ ਸੀ, ਪਰ ਹੁਣ ਮੈਨੂੰ ਇੱਕ ਸ਼ਬਦ ਕਹਿਣ ਤੋਂ ਪਹਿਲਾਂ ਵੀ ਨਾ 100 ਵਾਰ ਸੋਚਣਾ ਪੈਂਦਾ। ਮਾਂ ਹੁਣ ਉਹ ਮੇਰਾ ਪੇਕਾ ਘਰ ਨਹੀਂ ਰਿਹਾ, ਹੁਣ ਉਹ ਸਨੀ ਤੇ ਸ਼ਿੰਦਰ ਵੀਰੇ ਦਾ ਘਰ ਬਣ ਗਿਆ ਮਾਂ। ਉੱਥੇ ਕੋਈ ਔਕਾਤ ਨਹੀਂ ਹੈਗੀ ਹੁਣ ਮੇਰੀ ਮਾਂ। ਕਿਸੇ ਨੇ ਸੱਚ ਹੀ ਕਿਹਾ ਮਾਂ, ਪੇਕੇ ਭਰਾਵਾਂ ਨਾਲ ਨਹੀਂ ਮਾਵਾਂ ਨਾਲ ਹੁੰਦੇ ਆ, ਮਾਵਾਂ ਨਾਲ ਹੁੰਦੇ ਆ ਮਾਂ। ਮਾਂ ਤੂੰ ਕਿੱਥੇ ਚਲੀ ਗਈ? ਤੂੰ ਇੰਜ ਜਾ ਕੇ ਮੇਰੇ ਨਾਲ ਚੰਗਾ ਨਹੀਂ ਕੀਤਾ, ਤੂੰ ਇੱਕ ਵਾਰ ਵੀ ਨਹੀਂ ਸੋਚਿਆ ਤੇਰੀ ਧੀ ਤੇਰੇ ਬਿਨਾ ਕਿਵੇਂ ਰਹੂਗੀ। ਤੁਸੀਂ ਇੱਥੇ ਬੈਠੇ ਕੀ ਕਰਦੇ ਆ? ਮੈਂ ਤੁਹਾਨੂੰ ਘਰੇ ਲੱਭੀ ਜਾਂਦੀ ਸੀ, ਉਹ ਤਾਂ ਮੈਨੂੰ ਰਾਮੂ ਨੇ ਦੱਸਿਆ ਵੀ ਤੁਸੀਂ ਇੱਥੇ ਬੈਠੇ ਹੋ। ਉਹ ਲੇਬਰ ਲੱਗੀ ਸੀ ਪਨੀਰੀ ਪੁੱਟਣ, ਮੈਂ ਸੋਚਿਆ ਚੱਲ ਇੱਥੇ ਹੀ ਬਹਿ ਜਾਵਾਂ, ਨਾਲੇ ਨਿਗਾਹ ਹੋ ਜੂ। ਅੱਛਾ ਚਲੋ ਰੋਟੀ ਖਾਓ। ਉਹ ਜੀਤੋ ਮੈਂ ਤੈਨੂੰ ਲੋਨ ਦੇ ਕਾਗਜ਼ਾਤ ਫੜਾਏ ਸੀ, ਕਿੱਥੇ ਆ? ਲਿਆਈ ਜ਼ਰਾ। ਉਹ ਨਾ ਬੈਗ 'ਚ ਸੀ ਤੇ ਉਹ ਬੈਗ ਮੈਂ ਵੀਰੇ ਘਰੇ ਭੁੱਲ ਆਈ। ਐਨੀ ਵੀ ਕੀ ਜਲਦੀ ਆ, ਜਿਹੜਾ ਥੈਲਾ ਉੱਥੇ ਭੁੱਲ ਆਈ। ਮੈਨੂੰ ਤਾਂ ਤੇਰੇ ਭਰਾ ਭਰਜਾਈਆਂ ਦੇ ਲੱਛਣ ਠੀਕ ਨਹੀਂ ਲੱਗਦੇ। ਤੁਸੀਂ ਉਹਨਾਂ ਬਾਰੇ ਨਾ ਐ ਨਾ ਕਹੋ, ਉਹ ਸਾਰੇ ਤਾਂ ਮੈਨੂੰ ਹੱਥੀ ਛਾਵਾਂ ਕਰਦੇ ਆ। ਜੇ ਹੱਥੀ ਛਾਵਾਂ ਕਰਦੇ ਹੁੰਦੇ ਤਾਂ ਕੱਲੀ ਭੈਣ ਨੂੰ ਘਰੋਂ ਬਾਹਰ ਨਾ ਭੇਜਦੇ। ਵੀਰੇ ਨੇ ਤੇ ਮੈਨੂੰ ਕਿਹਾ ਸੀ ਮੈਂ ਛੱਡੋ ਨਾ, ਮੈਂ ਹੀ ਜਿੱਦ ਕੀਤੀ ਸੀ, ਭਾਬੀ ਨੇ ਵੀ ਇੰਨਾ ਮਨਾ ਕੀਤਾ ਸੀ, ਮੈਂ ਜਿੱਦ ਕਰਕੇ ਆਈ ਸੀ। ਤੁਸੀਂ ਵੀ ਨਾ ਹਰ ਗੱਲ ਨੂੰ ਫੜ ਕੇ ਨਾ ਬਹਿ ਜਾ ਕਰੋ। ਜਾਂਦੀ ਵਾਰੀ ਮੈਨੂੰ ਛੱਡ ਦਿਓ ਤੇ ਮੈਂ ਉੱਥੋਂ ਬੈਗ ਲੈ ਆਉਂਗੀ, ਐਸੇ ਬਹਾਨੇ ਮੇਲ ਆਉਂਗੀ। ਭਾਬੀਆਂ ਵੀ ਡਿੱਗਦੀਆਂ ਹੋਣੀਆਂ ਵੀ ਜਿੱਤੋਂ ਆਈ ਨਹੀਂ। ਚੱਲ ਮੈਂ ਰੋਟੀ ਖਾ ਲਾ, ਚੱਲਦੇ ਆ ਫਿਰ। ਤੂੰ ਤਿਆਰ ਹੋ ਜਾ ਕੇ। ਮੈਂ ਤਾਂ ਤਿਆਰ ਹੀ ਆ। ਮੈਂ ਵੀ ਤਾਂ ਤਿਆਰ ਹੀ ਆ, ਤੁਸੀਂ ਰੋਟੀ ਖਾਓ ਫਿਰ ਚੱਲਦੇ ਆ। ਠੀਕ ਹੈ। ਮੈਂ ਤੇ ਕਹਿੰਨੀ ਆ ਹੁਣ ਆਵੇ ਹੀ ਨਾ, ਮੇਰੇ ਤੋਂ ਨਹੀਂ ਹੁੰਦੀ ਇਹਦੇ ਵਾਸਤੇ ਖਾਤਰਦਾਰੀ। ਹੋਰ ਉੱਤੋਂ ਮੈਡਮ ਨੂੰ ਖਾਣ ਨੂੰ ਵੀ ਬੰਨ ਸਵੰਨਾ ਚਾਹੀਦਾ, ਰੋਟੀ ਤੇ ਰੱਖਣ ਨੂੰ ਵੀ ਕਿਉਂ ਮੰਗਦੀ ਹੈ? ਨਾ ਬੰਦਾ ਪੁੱਛੇ, ਆਪਦੇ ਘਰੇ ਤਾਂ ਸਰੋਂ ਦੇ ਤੇਲ ਦੀਆਂ ਚੋਪੜੀਆਂ ਖਾਂਦੀ ਆ, ਇੱਥੇ ਇਹਨੂੰ ਘਿਓ ਚਾਹੀਦਾ ਆ। ਉਹ ਸੱਚ ਗੱਲ ਸੁਣੋ, ਸ਼ਿੰਦਰ ਵੀਰੇ ਦੀ ਤਾਂ ਸਿਹਤ ਵੀ ਠੀਕ ਨਹੀਂ ਤੇ ਆਪਾਂ ਉਹਨਾਂ ਲਈ ਕੁਝ ਲੈ ਕੇ ਵੀ ਨਹੀਂ ਆਏ। ਜੀਤੋ ਤੂੰ ਅੰਦਰ ਚੱਲ, ਮੈਂ ਇਹਨੇ ਫਰੂਟ ਲੈ ਕੇ ਆਉਣਾ। ਠੀਕ ਆ।
ਸਤਿ ਸ਼੍ਰੀ ਅਕਾਲ ਭਾਬੀ। ਸਤਿ ਸ਼੍ਰੀ ਅਕਾਲ। ਮੇਰਾ ਨਾ ਕੱਲ ਬੇਬੇ ਵਾਲੇ ਕਮਰੇ 'ਚ ਨਾ ਬੈਗ ਰਹਿ ਗਿਆ ਸੀ, ਨਾਲੇ ਉਹਦੇ ਜ਼ਰੂਰੀ ਕਾਗਜ਼ ਵੀ ਸੀ। ਰਹਿ ਗਿਆ ਸੀ ਜਾਂ ਛੱਡ ਗਈ ਸੀ? ਮੈਂ ਸਮਝੀ ਨਹੀਂ ਕੀ ਮਤਲਬ। ਮੈਂ ਕਿਹਾ ਰਹਿ ਗਿਆ ਸੀ ਜਾਂ ਛੱਡ ਗਈ ਸੀ? ਨਹੀਂ ਨਹੀਂ ਭਾਬੀ, ਮੈਂ ਜਾਣ ਕੇ ਕਿਉਂ ਛੱਡ ਕੇ ਜਾਊਂਗੀ। ਤਾਂ ਕਿ ਤੂੰ ਦੁਬਾਰੇ ਆ ਸਕੇ ਇੱਥੇ। ਤੇ ਭਾਬੀ ਪੇਕੇ ਘਰ ਆਉਣ ਲਈ ਵੀ ਕੋਈ ਬਹਾਨਾ ਚਾਹੀਦਾ ਏ। ਇਹ ਤਾਂ ਮੇਰਾ ਆਪਣਾ ਘਰ ਆ। ਬਸ ਆਹੀ ਆਪਣਾ ਆਪਣਾ ਕਹਿ ਕੇ ਕਮਲ ਪਾਇਆ ਹੋਇਆ ਹੈ। ਕਦੇ ਨੂੰ ਘਬਰਾਹਟ ਹੁੰਦੀ ਹੈ, ਕਦੇ ਇਹਦਾ ਜੀ ਨਹੀਂ ਲੱਗਦਾ, ਕਦੇ ਇਹਨੂੰ ਬੇਬੇ ਦੀ ਯਾਦ ਆਉਂਦੀ ਹੈ, ਕਦੇ ਇਹਦਾ ਥੈਲਾ ਰਹਿ ਜਾਂਦਾ। ਲੈ ਭਾਬੀ, ਤੂੰ ਵੀ ਕਿਹੜੀਆਂ ਗੱਲਾਂ ਲੈ ਕੇ ਬਹਿ ਗਈ। ਹੋਰ ਦੱਸ ਵੀਰਾ ਠੀਕ ਆ? ਜੇ ਤੂੰ ਆਣਾ ਨਾ ਛੱਡਿਆ ਇੱਥੇ, ਫੇਰ ਭਾਵੇਂ ਨਾ ਹੀ ਠੀਕ ਹੋਵੇ, ਉਹਨਾਂ ਨੂੰ ਛੱਡ ਕੇ ਸਾਰਾ ਧਿਆਨ ਤੇ ਤੇਰੇ ਵੱਲ ਲਾਉਣਾ ਪੈ ਜਾਂਦਾ ਸਾਨੂੰ। ਭਾਬੀ ਭਾਬੀ, ਆ ਜਿੰਦਾ ਖੋਲਿਓ, ਮੈਂ ਨਾ ਆਪਦਾ ਬੈਗ ਲੈਣਾ। ਚਾਬੀ ਤਾਂ ਹੈ ਨਹੀਂ ਸਾਡੇ ਕੋਲੇ। ਆ ਵੈਸੇ ਵੀ ਬੇਬੇ ਦਾ ਵਾਧੂ ਸਮਾਨ ਪਿਆ ਅੰਦਰ। ਚੋਰੀਆਂ ਚਕਾਰੀਆਂ ਦਾ ਕਿਹੜਾ ਅੱਜ ਕੱਲ ਪਤਾ ਲੱਗਦਾ। ਵੀਰੇ ਕੋਲ ਚਾਬੀ ਹੋਊਗੀ। ਵੀਰੇ ਖੋਲੀ, ਮੈਂ ਆਪਦਾ ਬੈਗ ਚੱਕਣਾ। ਤੂੰ ਬਾਹਰ ਚੱਲ, ਮੈਂ ਭੇਜਦੀ ਹਾਂ ਸਨੀ ਹੱਥ ਤੇਰਾ ਬੈਗ। ਲਿਆ ਬੈਗ। ਕੀ ਹੋਇਆ ਜੀਤੂ? ਕਿਸੇ ਨੇ ਕਿਹਾ ਕੁਛ? ਚੱਲੀਏ ਆਪਾਂ। ਸ਼ਿੰਦਰ ਨੂੰ ਨਹੀਂ ਮਿਲਣਾ? ਆ ਲੋ ਭਾਜੀ ਪਾਣੀ। ਚੱਲੀਏ ਆਪਾਂ। ਲੋ ਉਹਨਾਂ ਨੂੰ ਜਗ੍ਹਾ ਨਹੀਂ ਸੀ ਹੈਗੀ, ਜੇ ਤੁਹਾਨੂੰ ਚਾਹੀਦਾ ਹੈ ਤਾਂ ਲੈ ਜਾਓ। ਹਾਂ ਬੇਬੇ, ਸ਼ਿੰਦਰ ਹੁਣ ਠੀਕ ਆ, ਦਵਾਈ ਚੱਲੀ ਜਾਂਦੀ ਆ। ਬਾਕੀ ਤੈਨੂੰ ਪਤਾ ਤਾਂ ਹੈ, ਮੰਜੇ ਤੇ ਪਿਆ ਪਿਆ ਬੰਦਾ ਨਾ ਪਾਗਲ ਹੋ ਜਾਂਦਾ। ਉਦਾਂ ਵੈਸੇ ਤੁਰਨ ਫਿਰਨ ਦੀ ਕੋਈ ਨਾ ਮਨਾਹੀ ਨਹੀਂ ਆ ਹੁਣ। ਅੱਛਾ, ਉਹ ਤੇਰੀ ਨਣਦ ਤਾਂ ਨਹੀਂ ਆਈ ਦੁਬਾਰੇ? ਨਾ ਨਾ ਬੇਬੇ, ਹੁਣ ਤਾਂ ਪੂਰੀ ਸੁੱਖ ਸਾਂਦ ਆ। 10-15 ਦਿਨ ਹੋ ਗਏ, ਨਾ ਤਾਂ ਆ ਪਾਈ ਆ ਤੇ ਨਾ ਉਹਦਾ ਕੋਈ ਫੋਨ। ਸ਼ੁਕਰ ਹੈ ਛੋਟਾ ਖਹਿੜਾ ਛੁੱਟਿਆ। ਵੈਸੇ ਮਕਾਨ ਦਾ ਕੁਝ ਬਣਿਆ ਕਿ ਨਹੀਂ? ਮੈਂ ਤਾਂ ਕਹਿਣੀ ਆ ਇੱਥੋਂ ਵੇਚ ਕੇ ਸ਼ਹਿਰ ਨੂੰ ਚਲੇ ਜਾਓ, ਸੌਖੇ ਹੋ ਜਾਓਗੇ। ਹਾਂ ਬੇਬੇ,
ਚੱਲੀ ਜਾਂਦੀ ਹੈ ਗੱਲ। ਪਹਿਲਾਂ ਤਾਂ ਅਸੀਂ ਬੁੜੀ ਦੇ ਡਰ ਤੋਂ ਨਾ ਘਰੋਂ ਬਾਹਰ ਨਹੀਂ ਸੀ ਨਿਕਲਦੇ, ਹੁਣ ਤਾਂ ਬੁੜੀ ਸਵਰਗਾਂ ਨੂੰ ਨਿਕਲ ਗਈ। ਚੱਲ ਬੇਬੇ ਮੈਂ ਫੋਨ ਰੱਖਦੀ ਆ, ਕੰਮ ਕਰ ਲਾਂ। ਚੰਗਾ। ਕਰੋ ਪਟਵਾਰੀ ਸਾਹਿਬ ਕੋਈ ਹੀਲਾ। ਹੀਲਾ ਕੀ ਹੈ? ਤੂੰ ਪੈਸੇ ਇਕੱਠੇ ਕਰ, ਕੰਮ ਤੇਰਾ ਆਪੇ ਹੋ ਜਾਊਗਾ। ਚਲੋ ਠੀਕ ਆ, ਚੱਲਦਾ ਫਿਰ ਮੈਂ। ਆਜੋ ਭਾਈ ਯਾਰ, ਧਿਆਨ ਨਾਲ। ਸਤਿ ਸ੍ਰੀ ਅਕਾਲ ਪਟਵਾਰੀ ਸਾਹਿਬ। ਉਹ ਮੈਂ ਕਿਹਾ ਕੋਈ ਤੇ ਰਾਹ ਹੋਊਗਾ ਸਾਡੇ ਮਸਲੇ ਦਾ। ਦੇਖੋ ਰਾਹ ਤਾਂ ਉਦੋਂ ਹੁੰਦਾ ਜੇ ਤੁਹਾਡੇ ਮਾਤਾ ਜੀ ਜਿਉਂਦੇ ਹੁੰਦੇ, ਠੀਕ ਹੈ? ਕਿਉਂਕਿ ਉਹਨਾਂ ਦੇ ਹੁੰਦਿਆਂ ਸਿਰਫ ਉਹਨਾਂ ਦੇ ਦਸਤਖਤ ਨਾਲ ਹੀ ਮਕਾਨ ਤੁਹਾਡੇ ਦੋਵਾਂ ਦੇ ਨਾਂ ਦੇ ਹੋ ਜਾਣਾ ਹੈ। ਪਰ ਹੁਣ ਤੁਹਾਡੇ ਭੈਣ ਦੇ ਵੀ ਦਸਤਖਤ ਲੱਗਣਗੇ, ਕਿਉਂਕਿ ਉਹ ਵੀ ਇਸ ਮਕਾਨ ਦੇ ਵਿੱਚ ਬਰਾਬਰ ਦੀ ਹਿੱਸੇਦਾਰੀ ਰੱਖਦੀ ਹੈ। ਪਰ ਪਟਵਾਰੀ ਸਾਹਿਬ, ਇਹ ਕੁੜੀਆਂ ਕਦੋਂ ਤੋਂ ਹੋ ਗਈਆਂ ਹਿੱਸੇਦਾਰ? ਪਿਓ ਦੀ ਪ੍ਰਾਪਰਟੀ ਤੇ ਤਾਂ ਮੁੰਡਿਆਂ ਦਾ ਹੱਕ ਹੁੰਦਾ। ਜੋ ਜ਼ਰੂਰੀ ਹੈ ਉਹ ਮੈਂ ਤੁਹਾਨੂੰ ਦੱਸਦਾ ਹੈ, ਬਾਕੀ ਮੰਨਣਾ ਨਾ ਮੰਨਣਾ ਇਹ ਤੁਹਾਡੀ ਆਪਣੀ ਮਰਜ਼ੀ ਹੈ। ਉਹ ਨਹੀਂ, ਅਸੀਂ ਸਮਝ ਸਕਦੇ ਹਾਂ ਤੁਸੀਂ ਜੋ ਕਿਹਾ ਉਹ ਠੀਕ ਕਿਹਾ ਹੋਣਾ, ਪਰ ਹਾਲ ਤੇ ਸਾਰੇ ਫਿਰ ਸਾਡੇ ਕੋਈ ਆ। ਕਿਉਂ? ਵੈਸੇ ਭੈਣ ਦੇ ਦਸਤਖਤ ਲੈਣ 'ਚ ਦਿੱਕਤ ਕੀ ਹੈ? ਗੱਲਬਾਤ ਨਹੀਂ ਹੁੰਦੀ? ਉਹ ਨਹੀਂ ਜੀ, ਗੱਲਬਾਤ ਹੁੰਦੀ ਹੈ ਜੀ। ਸਾਡਾ ਤਾਂ ਪਿਆਰ ਵੀ ਬਹੁਤ ਹੈ ਉਹਦੇ ਨਾਲ। ਉਹ ਤਾਂ ਜਦੋਂ ਵੀ ਘਰ ਆਉਂਦੀ ਹੈ ਅਸੀਂ ਤਾਂ ਹੱਥੀਂ ਛਾਵਾਂ ਕਰਦੇ ਹਾਂ ਉਹਨੂੰ। ਬਸ ਫਿਰ ਭੈਣ ਨੂੰ ਮਿਲੋ, ਤੁਹਾਡਾ ਕੰਮ ਆਪਣਾ ਭੁੱਲ। ਚੰਗਾ ਫਿਰ ਪਟਵਾਰੀ ਸਾਹਿਬ, ਮਿਲਦੇ ਆ ਹੁਣ ਦਸਤਖਤਾਂ ਦੇ ਨਾਲ। ਉਹ ਪਹਿਲਾਂ ਮੈਨੂੰ ਤੂੰ ਇਹ ਦੱਸ ਕਿ ਤੈਨੂੰ ਕੀ ਲੋੜ ਪਈ ਸੀ ਭੈਣ ਨੂੰ ਪੁੱਠਾ ਸਿੱਧਾ ਬੋਲਣ ਦੀ? ਹੁਣ ਪੈ ਗਈ ਨਾ ਲੋੜ ਉਹਦੀ। ਨਾ ਸਾਰਾ ਭਾਂਡਾ ਨਾ ਮੇਰੇ ਸਿਰ ਤੇ ਹੀ ਭੰਨ ਦੋ। ਇਹਨੇ ਤਾਂ ਜਿੱਦਾਂ ਕੁਝ ਕੀਤਾ ਹੀ ਨਹੀਂ ਆ। ਇਹ ਵੀ ਮੇਰੇ ਨਾਲ ਹੀ ਰਲੀ ਹੋਈ ਸੀ। ਨਾਲ ਹੀ ਤੇ ਕੀ ਮਤਲਬ ਹੈ ਨਾਲ ਹੀ ਦਾ? ਮਤਲਬ ਸਾਫ਼ ਆ, ਜੇ ਦੋ ਗੱਲਾਂ ਜੀਤੋ ਭੈਣ ਨੂੰ ਮੈਂ ਕਹੀਆਂ ਨਾ ਤੇ ਤੂੰ ਵੀ ਕਹੀਆਂ ਆ। ਮੈਂ ਨਹੀਂ ਕੁਛ ਕਿਹਾ। ਵੇਖ ਆ ਕਿਦਾਂ ਮੂੰਹ ਤੇ ਮੁੱਕਰੀ ਜਾਂਦੀ ਆ। ਉਹ ਤੇਰੇ ਵਾਲੀਆਂ ਆਦਤਾਂ ਨਹੀਂ ਹੈਗੀਆਂ ਮੇਰੇ 'ਚ। ਮੈਨੂੰ ਤਾਂ ਤੇਰੇ ਤੋਂ ਵੀ ਡਰ ਲੱਗਦਾ, ਕਿਤੇ ਕੱਲ ਨੂੰ ਸਾਨੂੰ ਕੁਛ ਦੇਣ ਲੱਗੀ ਨਾ ਮੁੱਕਰ ਜੇ। ਸਨੀ ਤੈਨੂੰ ਸ਼ਰਮ ਨਹੀਂ ਆਉਂਦੀ? ਤੇਰੇ ਸਾਹਮਣੇ ਤੇਰੀ ਭਰਜਾਈ ਦੀ ਇੰਨੀ ਬੇਇੱਜ਼ਤੀ ਕਰੀ ਜਾਂਦੀ ਆ। ਮੂੰਹ ਬੰਦ ਕਰਾ ਇਹਦਾ। ਭਾਬੀ, ਵੀਰ ਨੇ ਤਾਂ ਕੁਝ ਨਹੀਂ ਬੋਲਿਆ ਭੈਣ ਨੂੰ ਇਦਾਂ ਦਾ। ਉਹਦਾ ਤੇਰੀ ਚੁੱਕ ਜਾ ਕੇ ਪੁੱਠਾ ਸਿੱਧਾ ਬੋਲ ਗਈ ਭੈਣ ਨੂੰ। ਚੁੱਪ, ਬਿੱਲੀਆਂ ਵਾਂਗੂ ਲੜਨਾ ਬੰਦ ਕਰੋ ਤੇ ਮੈਨੂੰ ਇਹ ਦੱਸੋ ਕਿ ਕਰਨਾ ਕੀ ਆ? ਮੇਰੀ ਗੱਲ ਮੰਨੋ, ਤੁਹਾਨੂੰ ਦੋਵਾਂ ਨੂੰ ਨਾ ਜੀਤੋ ਕੋਲ ਜਾਣਾ ਚਾਹੀਦਾ। ਦੇਖਿਆ ਬਣ ਗਈ 1 ਮਿੰਟ 'ਚ ਮੋਮੋ ਠਗਣੀ। ਮੇਰੀ ਗੱਲ ਸੁਣ ਭੈਣ, ਜੇ ਤਾਂ ਕੁਝ ਚਾਹੀਦਾ ਨਾ ਫਿਰ ਤਾਂ ਗਧੇ ਨੂੰ ਵੀ ਬਾਪ ਬਣਾਉਣਾ ਪੈਂਦਾ। ਉਹ ਤਾਂ ਫਿਰ ਸਾਡੇ ਘਰ ਦੀ ਧੀ ਆ। ਗੱਲ ਤਾਂ ਵੈਸੇ ਠੀਕ ਹੀ ਕਹਿ ਰਹੀ ਹੈ ਸਭ। ਜਾਣਾ ਤੇ ਪੈਣਾ ਹੀ ਐ ਸਨੀ। ਚਲੋ ਫਿਰ ਚਾਬੀ। ਜੀਤੋ ਭੈਣ, ਸਾਨੂੰ ਮਾਫ ਕਰ ਦੇ। ਬੇਬੇ ਦੇ ਜਾਣ ਤੋਂ ਬਾਅਦ ਅਸੀਂ ਤੇਰੇ ਨਾਲ ਚੰਗੀ ਨਹੀਂ ਕੀਤੀ। ਤੂੰ ਸਾਨੂੰ ਜੋ ਸਜ਼ਾ ਦੇਣੀ ਉਹ ਦੇ ਸਕਦੀ ਹੈ। ਨਾਲੇ ਭੈਣ, ਅਸੀਂ ਤਾਂ ਤੇਰੇ ਬਾਰੇ ਕਦੇ ਮਾੜਾ ਸੋਚ ਵੀ ਨਹੀਂ ਸਕਦੇ। ਉਹ ਤਾਂ ਸਾਡੀਆਂ ਘਰ ਵਾਲੀਆਂ ਨੇ ਸਾਡੀ ਮੱਤ ਤੇ ਪਰਦਾ ਪਾ ਛੱਡਿਆ ਸੀ। ਭੈਣੇ, ਹੁਣ ਸਾਡੀਆਂ ਅੱਖਾਂ ਤੋਂ ਪਰਦਾ ਹਟ ਗਿਆ ਵਾ ਤੇ ਅਸੀਂ ਤੇ ਉਹਨਾਂ ਦੋਨਾਂ ਨੂੰ ਸਿੱਧਾ ਕਹਿਤਾ ਕਿ ਜੇ ਤੁਸੀਂ ਸਾਡੀ ਭੈਣ ਦੀ ਇੱਜ਼ਤ ਨਹੀਂ ਨਾ ਕਰ ਸਕਦੀਆਂ ਤੇ ਸਾਡੇ ਤੋਂ ਵੀ ਬਾਹਲੀ ਇੱਜ਼ਤ ਦੀ ਉਮੀਦ ਨਾ ਰੱਖਿਓ। ਨਾ ਵੀਰੇ, ਮੇਰੀ ਭਾਬੀਆਂ ਦੀ ਇੱਜ਼ਤ 'ਚ ਕੋਈ ਕਮੀ ਨਹੀਂ ਹੋਣੀ ਚਾਹੀਦੀ। ਨਾਲੇ ਇਹ ਸਾਰੀ ਤਾਂ
ਵਕਤ ਦੀ ਖੇਡ ਆ। ਬੇਬੇ ਦੇ ਜਾਣ ਤੋਂ ਬਾਅਦ ਨਾ ਬਹੁਤ ਕੁਝ ਬਦਲ ਗਿਆ, ਪਰ ਕਹਿੰਦੇ ਆ ਨਾ, ਜੇ ਚੰਗਾ ਸਮਾਂ ਨਹੀਂ ਰਿਹਾ ਤੇ ਮਾੜਾ ਵੀ ਨਹੀਂ ਰਹਿਣਾ। ਮੈਨੂੰ ਤੁਹਾਡੇ ਸਾਰਿਆਂ ਨਾਲ ਨਾ ਕੋਈ ਗਿਲਾ ਸ਼ਿਕਵਾ ਨਹੀਂ। ਨਾ ਭੈਣੇ, ਤੈਨੂੰ ਤਾਂ ਪਤਾ ਹੀ ਆ ਕਿ ਬੇਬੇ ਦੇ ਜਾਣ ਤੋਂ ਬਾਅਦ ਸਾਡਾ ਕੌਣ ਹੈ ਜਿਹਨੇ ਸਾਡੀ ਬਾਤ ਪੁੱਛਣੀ। ਨਾਲੇ ਭੈਣਾਂ ਵੀ ਤਾਂ ਮਾਵਾਂ ਵਰਗੀਆਂ ਹੀ ਹੁੰਦੀਆਂ। ਨਾਲੇ ਭੈਣ, ਜੇ ਤੂੰ ਚਾਹੁੰਦੀ ਹੈ ਨਾ, ਅਸੀਂ ਜੀਜੇ ਕੋਲੋਂ ਵੀ ਮਾਫੀ ਮੰਗ ਲਾਂਗੇ, ਪਰ ਘਰੇ ਜ਼ਰੂਰ ਆਇਆ ਕਰ ਸਾਨੂੰ ਮਿਲ। ਨਾ ਨਾ ਵੀਰੇ, ਆ ਸਾਰਾ ਕੁਝ ਕਰਨ ਦੀ ਲੋੜ ਨਹੀਂ। ਦੇਖ ਭੈਣ, ਜੇ ਤੂੰ ਚਾਹੁੰਦੀ ਹੈ ਨਾ ਕਿ ਅਸੀਂ ਜੀਜੇ ਦੇ ਸਾਹਮਣੇ ਨੀਵੇਂ ਨਾ ਪਈਏ, ਤਾਂ ਤੈਨੂੰ ਅੱਜ ਸਾਡੇ ਘਰ ਜ਼ਰੂਰ ਆਉਣਾ। ਆਪਣੇ ਘਰ ਜ਼ਰੂਰ ਆਈ ਤੂੰ। ਭੈਣੇ, ਆਪਾਂ ਹੁਣ ਚੱਲਦੇ ਆਂ, ਤੂੰ ਸ਼ਾਮ ਨੂੰ ਘਰੇ ਜ਼ਰੂਰ ਆਈ। ਹਾਂ, ਨਾਲੇ ਜੀਜੇ ਨੂੰ ਵੀ ਨਾਲ ਲੈ ਕੇ ਆਈ। ਪਰ ਅੱਜ ਦੇਖ ਭੈਣ, ਮਨਾ ਨਾ ਕਰੀ। ਅੱਜ ਹਰ ਹਾਲ ਦੇ ਵਿੱਚ ਸ਼ਾਮ ਨੂੰ ਤੂੰ ਘਰੇ ਆ, ਅਸੀਂ ਸਾਰੇ ਜਣੇ ਤੈਨੂੰ ਉਡੀਕਾਂਗੇ। ਤੇਰੀਆਂ ਭਾਬੀਆਂ ਵੀ ਬਹੁਤ ਤਰਸੀਆਂ ਪਈਆਂ ਨੇ ਤੈਨੂੰ ਦੇਖਣ ਨੂੰ। ਨਾਲੇ ਹੁਣ ਉਹ ਪਹਿਲਾਂ ਵਰਗੀਆਂ ਨਹੀਂ ਰਹੀਆਂ। ਠੀਕ ਆ ਵੀਰੇ। ਚੰਗਾ, ਫਿਰ ਹੁਣ ਆਪਾਂ ਚੱਲਦੇ ਆਂ ਤੇ ਪ੍ਰਾਹੁਣੇ ਨੂੰ ਨਾਲ ਲੈ ਕੇ ਜ਼ਰੂਰ ਆਈ। ਸੌਂ ਆ ਤੈਨੂੰ, ਆਉਣਾ ਤੂੰ ਘਰ ਅੱਜ। ਚੰਗਾ ਵੀਰੇ। ਓ ਸੰਨੀ, ਓਏ ਆ ਜਾ ਯਾਰ, ਆ ਜਾ। ਤੈਨੂੰ ਕਿਹਾ ਸੀ ਭੈਣ ਆਊਗੀ, ਆ ਗਈ। ਓਏ ਆ ਜਾ, ਪੰਜਾਂ ਤੇਲ ਲਾਇਓ ਭਾਬੀ। ਦੇਖ ਲੈ, ਮੈਂ ਕਿਹਾ ਸੀ ਨਾ, ਆਊਗੀ ਭੈਣ। ਆ ਗਈ ਭੈਣ, ਆ ਗਈ ਭੈਣ। ਮੈਨੂੰ ਤਾਂ ਚਾਹ ਹੀ ਬੜਾ ਚੜਿਆ, ਅੱਜ ਘਰ ਦੇ ਧੀ ਜਵਾਈ ਆਏ ਨੇ, ਮੈਂ ਸੋਚਿਆ ਤੇਲ ਹੀ ਚੋਲਵਾ। ਆਓ ਭੈਣ ਜੀ, ਅੰਦਰ ਆਓ। बैठो बैठो, आ भैन बैठ बैठ। हाँ हाँ, चाह पानी लियाओ, जल्दी बना के लियाओ। खड़ियां की कर दियां, छेती जाओ। ਭੈਣ ਜੀ, ਤੁਹਾਡੀ ਫੇਵਰੇਟ ਖੀਰ ਬਣਾਈ ਹੈ, ਜਿਵੇਂ ਬੇਬੇ ਬਣਾਉਂਦੀ ਹੁੰਦੀ ਸੀ। ਹਾਲੇ ਤਾਂ ਉਹ ਵੀ ਖਾਣੀ ਆ। ਭਾਬੀ, ਢਿੱਡ 'ਚ ਸੱਚੀ ਜਮਾ ਜਗ੍ਹਾ ਨਹੀਂ ਹੈਗੀ। ਕੀ ਕਿੱਦਾਂ ਦੀਆਂ ਗੱਲਾਂ ਕਰਦੀ ਭੈਣ, ਤੈਨੂੰ ਤਾਂ ਪਤਾ ਸਾਨੂੰ ਕਿੰਨੀ ਸਵਾਦ ਖੀਰ ਬਣਾਉਂਦੀ ਹੈ, ਖਾਣੀ ਪੈਣੀ ਤੈਨੂੰ। ਲੈ, ਜਗ੍ਹਾ ਕਿਉਂ ਨਹੀਂ? ਜੇ ਬੇਬੇ ਹੁੰਦੀ ਉਹ ਵੀ ਤਾਂ ਖਵਾ ਕੇ ਤੋਰਦੀ। ਹਾਂ ਭਾਬੀ, ਇਹ ਤਾਂ ਹੈ।
ਚਲੋ ਕੋਈ ਨਾ। ਜੀਤੋ ਚੱਲੀਏ ਫਿਰ, ਲੇਟ ਹੋ ਰਹੇ ਆਪਾਂ। ਉਹ ਨਹੀਂ ਨਹੀਂ ਪ੍ਰਾਹੁਣਾ ਜੀ, ਕਿੱਦਾਂ ਦੀਆਂ ਗੱਲਾਂ ਕਰਦੇ ਹੋ? ਅੱਜ ਨਹੀਂ ਜਾਣ ਦੇਣਾ ਤੈਨੂੰ, ਅੱਜ ਤਾਂ ਇੱਥੇ ਰੱਖੂੰਗਾ ਮੈਂ। ਕੋਈ ਗੱਲ ਨਹੀਂ, ਆਪਣਾ ਘਰ ਹੈ ਤੇਰਾ, ਕਾਹਦੀ ਗਾਲੀ ਪਈ ਹੈ ਤੈਨੂੰ? ਬੈਠੋ ਆਰਾਮ ਨਾਲ। ਆ ਵੀਰਾ ਬੈਠ ਕੇ। ਭੈਣੇ ਆ ਨਾ ਕਾਗਜ਼ ਆ, ਇਹਨਾਂ ਤੇ ਤੇਰੇ ਸਾਈਨ ਚਾਹੀਦੇ ਸੀ। ਇਹ ਕਿਸ ਚੀਜ਼ ਦੇ ਕਾਗਜ਼ ਨੇ? ਉਹ ਕੋਈ ਨਹੀਂ ਪ੍ਰਾਹੁਣਾ ਜੀ, ਤੁਹਾਤੋਂ ਕਰਨ ਲਗਾਇਆ। ਉਹ ਤਾਂ ਅਸੀਂ ਦੋਵੇਂ ਭਾਈ ਨਾ ਸ਼ਹਿਰ ਜਾਣ ਪਏ, ਤਾਂ ਕਰਕੇ ਫਿਰ ਤੇ ਜੀਤੋ ਭੈਣ ਦੇ ਸਾਈਨ ਚਾਹੀਦੇ ਸੀ ਮਕਾਨ ਦੇ ਉੱਪਰ। ਕਿਉਂ? ਜ਼ਿਆਦਾ ਕੁਛ ਨਹੀਂ, ਬਸ ਇਹੀ ਲਿਖਿਆ ਕਿ ਜੀਤੋ ਭੈਣ ਆਪਣਾ ਹਿੱਸਾ ਸਾਡੇ ਨਾਲ ਕਰ ਰਹੀ ਹੈ। ਹਾਂਜੀ ਹਾਂਜੀ, ਪਰ ਇਹ ਕਾਗਜ਼ ਬਣਾਉਣ ਤੋਂ ਪਹਿਲਾਂ ਤੁਸੀਂ ਸਾਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਕਿ ਜੀਤੋ ਏਦਾਂ ਚਾਹੁੰਦੀ ਵੀ ਹੈ ਕਿ ਨਹੀਂ। ਪ੍ਰਾਹੁਣਾ ਜੀ, ਦੱਸੋ ਜੀਤੋ ਭੈਣ ਨੂੰ ਕੀ ਇਤਰਾਜ਼ ਹੋਣਾ? ਇਹ ਸਾਡਾ ਹਿੱਸਾ ਕਿਉਂ ਰੱਖਣਾ? ਨਾਲੇ ਭੈਣ ਨੂੰ ਕੀ ਲੋੜ ਹੈ ਹਿੱਸੇ ਦੀ? ਹਾਂ, ਮੈਨੂੰ ਨਹੀਂ ਚਾਹੀਦਾ ਆਪਦਾ ਹਿੱਸਾ। ਮੈਨੂੰ ਚਾਹੀਦੀ ਆ ਉਹ ਇੱਜ਼ਤ ਜੋ ਮੇਰੀ ਬੇਬੇ ਦੇ ਹੁੰਦਿਆਂ ਮਿਲਦੀ ਸੀ। ਮੈਨੂੰ ਚਾਹੀਦਾ ਹੈ ਉਹ ਪਿਆਰ ਜੋ ਮੇਰੀ ਬੇਬੇ ਦੇ ਹੁੰਦਿਆਂ ਮਿਲਦਾ ਸੀ। ਮੈਨੂੰ ਚਾਹੀਦਾ ਹੈ ਉਹ ਸਕੂਨ ਜੋ ਮੇਰੀ ਬੇਬੇ ਦੇ ਹੁੰਦਿਆਂ ਮਿਲਦਾ ਸੀ। ਬੇਬੇ ਦੇ ਜਾਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਖਿਆਲ ਰੱਖਣਾ ਤੁਹਾਡਾ ਫਰਜ਼ ਨਹੀਂ, ਤੁਹਾਡੀ ਮਜਬੂਰੀ ਸੀ। ਬੇਬੇ ਦੇ ਹੁੰਦਿਆਂ ਤਾਂ ਨਾ ਚਾਹੁੰਦੇ ਹੋਏ ਵੀ ਤੁਹਾਨੂੰ ਮੇਰੇ ਨਾਲ ਮਿਲਣਾ ਵਰਤਣਾ ਪੈਂਦਾ ਸੀ ਨਾ। ਬੇਬੇ ਦੇ ਜਾਣ ਤੋਂ ਬਾਅਦ ਤਾਂ ਭਾਬੀਆਂ ਨੇ ਐ ਰੰਗ ਬਦਲ ਲਏ ਜਿਵੇਂ ਮੌਸਮ ਰੰਗ ਬਦਲਦਾ। ਦੁੱਧ ਲੱਸੀਆਂ ਤਾਂ ਦੂਰ ਦੀ ਗੱਲ, ਚਾਹ ਦਾ ਕੱਪ ਮਿਲਣਾ ਵੀ ਬੰਦ ਹੋ ਗਿਆ। ਤੁਹਾਨੂੰ ਸਾਰਿਆਂ ਨੂੰ ਮੈਂ ਇੱਥੇ ਬੈਠੀ ਐ ਚੁਭਣ ਲੱਗ ਗਈ, ਪਰ ਮੈਨੂੰ ਤੁਸੀਂ ਕਦੇ ਨਹੀਂ ਚੁਭੇ। ਵੀਰੇ, ਤੁਹਾਡੇ ਲਈ ਭਾਵੇਂ ਮੈਂ ਜ਼ਰੂਰੀ ਨਹੀਂ ਰਹੀ, ਪਰ ਮੇਰੇ ਪੇਕੇ ਮੇਰੇ ਲਈ ਅੱਜ ਵੀ ਓਨੇ ਹੀ ਜ਼ਰੂਰੀ ਆ ਜਿੰਨੇ ਮੇਰੀ ਮਾਂ ਦੇ ਹੁੰਦਿਆਂ ਸੀ। ਇੱਕ ਧੀ ਨਾ ਕੁਝ ਵੀ ਸੁਣ ਸਕਦੀ ਆ, ਪਰ ਆਪਦੇ ਪੇਕਿਆਂ ਦਾ ਮਾੜਾ ਨਹੀਂ ਸੁਣ ਸਕਦੀ। ਮੈਨੂੰ ਪਤਾ ਹੈ ਅੱਜ ਇਹ ਖਾਤਰਦਾਰੀ ਤੁਸੀਂ ਕਿਉਂ ਕੀਤੀ ਆ, ਕਿਉਂਕਿ ਮੇਰੇ ਤੋਂ ਕਾਗਜ਼ਾਂ ਤੇ ਸਾਈਨ ਕਰਾ ਸਕੋ। ਪਟਵਾਰੀ ਤਾਂ ਇਹਨਾਂ ਦਾ ਦੋਸਤ ਸੀ, ਉਹਨੇ ਤਾਂ ਸਾਨੂੰ ਪਹਿਲਾਂ ਹੀ ਫੋਨ ਕਰਕੇ ਦੱਸਦਾ ਸੀ ਕਿ ਤੁਸੀਂ ਮੇਰਾ ਹਿੱਸਾ ਖਾਣ ਨੂੰ ਫਿਰਦੇ ਹੋ। ਪਰ ਫਿਰ ਵੀ ਮੈਂ ਇੱਥੇ ਆਈ ਕਿਉਂਕਿ ਮੇਰੇ ਲਈ ਤੁਸੀਂ ਜ਼ਰੂਰੀ ਸੀ। ਆਲੋ ਕਰਾ ਲੋ, ਕਿੱਥੇ ਸਾਈਨ ਕਰਾਉਣੇ ਆ? ਦੱਸ ਵੀਰੇ, ਦੱਸ ਕਿੱਥੇ ਸਾਈਨ ਕਰਨੇ ਆ? ਦੱਸ ਨਾ, ਹੁਣ ਕੀ ਹੋ ਗਿਆ? ਵੇਚ ਲੋ ਆ ਘਰ, ਪਰ ਮੇਰੀ ਮਾਂ ਦੀਆਂ ਯਾਦਾਂ ਨਾ ਵੇਚਿਓ, ਕਿਉਂਕਿ ਉਹਨਾਂ ਦੇ ਸਹਾਰੇ ਮੈਂ ਆਪਣੀ ਪੂਰੀ ਜ਼ਿੰਦਗੀ ਕੱਢਣੀ ਆ। ਮੈਂ ਕੀ ਗਲਤੀ ਕੀਤੀ ਸੀ ਵੀਰੇ? ਦੱਸ ਕੀ ਗਲਤੀ ਕੀਤੀ ਸੀ? ਕੀ ਮੰਗਿਆ ਸੀ ਵੀਰੇ ਮੈਂ ਤੁਹਾਡੇ ਤੋਂ? ਬਸ ਇੱਕ ਪਿਆਰ, ਤੁਸੀਂ ਤਾਂ ਮੈਨੂੰ ਉਹ ਵੀ ਨਹੀਂ ਦੇ ਸਕੇ। ਪਰ ਵੀਰੇ, ਕਿਸੇ ਨੇ ਸੱਚ ਹੀ ਕਿਹਾ ਹੈ, ਪੇਕੇ ਮਾਵਾਂ ਨਾਲ ਹੁੰਦੇ ਆ, ਮਾਵਾਂ ਬਿਨਾ ਪੇਕੇ ਕਾਹਦੇ।